ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਲਵਾਦ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਲੈ ਕੇ ਹਾਜ਼ਰ ਹਾਂ, ਜਿਸ ਵਿੱਚ ਤੁਹਾਡੀ ਅਸੀਂ ਗੱਲਬਾਤ ਕਰਵਾਉਂਦੇ ਹਾਂ ਬਲਤੇਜ ਪੰਨੂ ਹੋਣਾ ਦੇ ਨਾਲ। ਸਾਡੇ ਨਾਲ ਪਟਿਆਲਾ ਸਟੂਡੀਓਜ਼ ਤੋਂ ਜੁੜਦੇ ਨੇ ਬਲਤੇਜ ਪੰਨੂ ਜੀ। ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਮਿਹਰਬਾਨੀ। ਅਤੇ ਦੱਸ ਦਈਏ ਵੀ ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਆ ਉਸ ਨੂੰ ਸਪਾਂਸਰ ਕੀਤਾ ਰਜਿੰਦਰ ਕੌਰ ਜੀ ਨੇ ਸੈਨ ਹੋਜ਼ੇ ਤੋਂ, ਰਣਜੀਤ ਸਿੰਘ ਜੀ ਨੇ ਲੇਕਵੁੱਡ ਨਿਊ ਜਰਸੀ ਤੋਂ ਅਤੇ ਕਰਮਪਾਲ ਸਿੰਘ ਜੀ ਅਤੇ ਜਸਜੀਤ ਕੌਰ ਜੀ ਨੇ ਕਲੋਵਿਸ ਕੈਲੀਫੋਰਨੀਆ ਤੋਂ। ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਇਸ ਪ੍ਰੋਗਰਾਮ ਦੇ ਲਈ ਜਿਹੜੀ ਸਹਾਇਤਾ ਕਰਨਾ ਚਾਹੁੰਦੇ ਹੋ, ਉਸ ਦੇ ਲਈ ਕਾਲ ਕਰ ਸਕਦੇ ਹੋ। ਨੰਬਰ 408-722-7698 4087227698 ਦੇ ਉੱਤੇ। ਅਤੇ ਬਲਤੇਜ ਪੰਨੂ ਜੀ, ਆਪਣੀ ਗੱਲਬਾਤ ਦਾ ਜਿਹੜਾ ਸਿਲਸਿਲਾ ਸ਼ੁਰੂ ਕਰਦੇ ਹਾਂ ਤਲਵੰਡੀ ਸਾਬੋ ਅਤੇ ਪਟਿਆਲਾ ਹਲਕੇ ਦੇ ਵਿੱਚ ਜਿਹੜੀਆਂ ਜਿਮਨੀ ਚੋਣਾਂ ਹੋਈਆਂ, ਉਸ ਦੀ ਜਿਹੜੀ ਵੋਟਾਂ ਦੀ ਗਿਣਤੀ ਕਹਿੰਦੇ ਜੀ ਸ਼ੁਰੂ ਹੋ ਚੁੱਕੀ ਆ। ਕੌਣ ਅੱਗੇ ਚੱਲ ਰਿਹਾ, ਕੌਣ ਪਿੱਛੇ ਚੱਲ ਰਿਹਾ, ਕੀ ਪੋਜੀਸ਼ਨ ਆ ਜੀ ਇਸ ਟਾਈਮ? ਇਸ ਵੇਲੇ ਜੀ ਤਲਵੰਡੀ ਸਾਬੋ ਤੋਂ ਤਕਰੀਬਨ ਜੀਤਵਿੰਦਰ ਸਿੰਘ ਸਿੱਧੂ ਹੋਰੀ ਤਕਰੀਬਨ 3 ਰਾਊਂਡ ਹੋ ਚੁੱਕੇ ਜੀ। 7200 ਦੇ ਕਰੀਬ ਵੋਟਾਂ ਦੇ ਨਾਲ ਫਰਕ ਦੇ ਨਾਲ ਉਹ ਅੱਗੇ ਨੇ। ਔਰ ਜੇ ਇੱਥੋਂ ਤੱਕ ਪਟਿਆਲੇ ਦੀ ਗੱਲ ਆ ਜੀ, ਪਟਿਆਲੇ ਦੇ ਵਿੱਚ ਜਿਹੜੇ ਕਾਂਗਰਸ ਦੇ ਉਮੀਦਵਾਰ ਨੇ ਜੀ ਪ੍ਰਨੀਤ ਕੌਰ ਹੋਰੀ, ਉਹ ਤਕਰੀਬਨ 6000 ਦੇ ਕਰੀਬ ਜਿਹੜੇ ਵੋਟਾਂ ਦੇ ਨਾਲ ਇਸ ਵੇਲੇ ਅੱਗੇ ਜਿਹੜੇ ਨੇ ਜੀ ਉਹ ਚੱਲ ਰਹੇ ਨੇ ਜੀ। ਤੋ ਲੱਗਦਾ ਇਹੋ 7000 ਦੀ ਲੀਡ ਹੈ ਜੀ, ਤਕਰੀਬਨ 7085 ਦੀ ਪ੍ਰਨੀਤ ਕੌਰ ਹੋਣਾ ਦੀ। ਹਾਲਾਂਕਿ ਵੋਟ ਪਰਸੈਂਟੇਜ ਬੜੀ ਘੱਟ ਜਿਹੜੀ ਪਈ ਹੈ ਜੀ। ਲੱਗਦਾ ਉਹ ਕਿ ਬਹੁਤੀ ਜਿਹੜੀ ਵੋਟ ਆ ਉਹ ਕਾਂਗਰਸ ਹੀ ਕੱਢਣ ਸਫਲ ਹੋਈ ਹੈ, ਦੂਜੀਆਂ ਜਿਹੜੀਆਂ ਪਾਰਟੀਆਂ ਨੇ ਉਹ ਵੋਟ ਕੱਢਣ ਸਫਲ ਨਹੀਂ ਹੋਈਆਂ। ਸਭ ਤੋਂ ਮੰਦਾ ਹਾਲ ਇੱਥੇ ਜਿਹੜਾ ਜੀ ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰ ਦਾ ਹਾਲ ਦੀ ਘੜੀ ਪਹਿਲੇ ਰਾਊਂਡਾਂ ਦੇ ਵਿੱਚ ਅਦਾਲਤੀ ਵਾਲਾ ਦਾ ਜਿਹੜਾ ਜੀ ਉਹ ਹੋ ਰਿਹਾ। ਇੱਕ ਮਾੜੀ ਖਬਰ ਜਿਹੜੀ ਜੀ ਉਹ ਅਕਾਲੀ ਦਲ ਦੇ ਜਿਹੜੇ ਉਮੀਦਵਾਰ ਨੇ ਉਹਨਾਂ ਦੇ ਪਰਿਵਾਰ ਦੇ ਵਾਸਤੇ ਬੜੇ ਸਦਮੇ ਵਾਲੀ ਹੈ ਜੀ। ਭਗਵਾਨ ਦਾਸ ਜਨੇਜਾ ਜਿਹੜੇ ਅਕਾਲੀ ਦਲ ਦੇ ਉਮੀਦਵਾਰ ਨੇ ਪਟਿਆਲੇ ਤੋਂ, ਉਹਨਾਂ ਦਾ ਵੱਡਾ ਬੇਟਾ ਗੁਰਪਾਲ ਜਨੇਜਾ ਜਿਹੜੇ ਸੀ, ਉਹਦੀ ਰਾਤ ਦੀ ਦਿਲ ਦਾ ਦੌਰਾ ਪੈਣ ਦੀ ਵਜ੍ਹਾ ਕਰਕੇ ਡੈਥ ਹੋ ਗਈ ਹੈ ਜੀ। ਜੀ ਜੀ ਜੀ। ਸੋ ਓਵਰਆਲ ਜਿਹੜਾ ਆਪਾਂ ਕਹਿ ਸਕਦੇ ਹਾਂ ਵੀ ਆਮ ਆਦਮੀ ਪਾਰਟੀ ਦਾ ਜਿਹੜਾ ਅਜੇ ਤੱਕ 3 ਰਾਊਂਡਾਂ ਦੇ ਵਿੱਚ ਕੋਈ ਵਧੀਆ ਕਾਰਜਕਾਰੀ ਜਿਹੜੀ ਨਹੀਂ ਦਿਖ ਰਹੀ ਅਜੇ ਤਾਂ ਨਹੀਂ। ਤਲਵੰਡੀ ਸਾਬੋ ਦੇ ਵਿੱਚ ਤਾਂ ਠੀਕ ਆ, ਫਿਰ ਵੀ ਜੀ ਪਟਿਆਲੇ ਦੇ ਵਿੱਚ ਮੰਦਾ ਹਾਲ ਹੈ। ਪਟਿਆਲੇ ਜ਼ਿਆਦਾ ਮੰਦਾ ਹਾਲ ਹੈ, ਠੀਕ ਹੈ ਜੀ। ਅਤੇ ਅਗਲੀ ਜਿਹੜੀ ਆਪਾਂ ਗੱਲਬਾਤ ਕਰਦੇ ਹਾਂ, ਜਿਹੜੀ ਗੋਲੀਬਾਰੀ ਆ ਭਾਰਤ ਤੇ ਪਾਕਿਸਤਾਨ ਦੀ ਸਰਹੱਦ ਤੇ, ਉਹ ਲਗਾਤਾਰ ਕਈ ਚਿਰ ਤੋਂ ਹੁਣ ਜਾਰੀ ਆ। ਕੀ ਇਸ ਟਾਈਮ ਲੇਟੈਸਟ ਅਪਡੇਟ ਆ ਜੀ ਉਸਦੀ? ਜਿਹੜੀ ਗੋਲਾਬਾਰੀ ਹੈ ਜੀ ਇਹ ਤਕਰੀਬਨ 24 ਘੰਟਿਆਂ ਦੇ ਦੌਰਾਨ ਕਾਫੀ ਜਗ੍ਹਾ ਦੇ ਉੱਤੇ ਜਿਹੜੀ ਹੈ ਜੀ ਉਹ ਹੋਈ ਆ। ਫਿਰ 4 ਦੇ ਕਰੀਬ ਜਿਹੜੇ ਨੇ ਜੀ ਉਹ ਜ਼ਖਮੀ ਵੀ ਹੋਏ ਨੇ। ਕੰਟੀਨਿਊਸ ਜਿਹੜੀ ਹੈ ਨਾ ਜੀ ਉਹ ਗੋਲੀ ਚੱਲ ਰਹੀ ਹੈ ਜੀ। ਜੀ ਤੋ ਇਹ ਐਕਚੁਅਲੀ ਜਿਹੜਾ ਆਪਾਂ ਪਹਿਲਾਂ ਵੀ ਮੈਂ ਕਈ ਵਾਰੀ ਸਾਂਝਾ ਕੀਤਾ ਜੀ ਕਿ ਦੋਵਾਂ ਮੁਲਕਾਂ ਦੀ ਜਿਹੜੀ ਅੰਦਰੂਨੀ ਹਾਲਾਤ ਨਾ ਜੀ ਉਹਦੇ ਉੱਤੇ ਡਿਪੈਂਡ ਕਰਦਾ ਹੁੰਦਾ ਹੈ ਇਹ ਜਿਹੜੀ ਗੋਲਾਬਾਰੀ ਹੈ। ਪਾਕਿਸਤਾਨ ਦੇ ਅੰਦਰੂਨੀ ਹਾਲਾਤ ਜਿਹੜੇ ਨੇ ਉਹ ਬਹੁਤ ਮਾੜੇ ਨੇ ਇਸ ਵੇਲੇ ਜੀ। ਜੀ ਜੀ। ਤੋ ਇਸ ਕਰਕੇ ਇਹ ਜਿਹੜੀ ਗੋਲਾਬਾਰੀ ਹੈ ਰੁਕਣ ਦਾ ਨਾਂ ਜਿਹੜਾ ਜੀ ਉਹ ਨਹੀਂ ਲੈ ਰਹੀ। ਇਹ ਜ਼ਿਆਦਾ ਜਿਹੜੀ ਹੈ ਜੰਮੂ ਕਸ਼ਮੀਰ ਵਾਲੀ ਸਾਈਡ ਦੇ ਉੱਤੇ ਹੀ ਹੋ ਰਹੀ ਹੈ ਜੀ। ਜੀ ਜੀ। ਅਤੇ ਬਿਲਕੁਲ ਜੀ, ਜਦੋਂ ਅਕਸਰ ਲੋਕਾਂ ਦਾ ਕਹਿੰਦੇ ਜੀ ਧਿਆਨ ਅੰਦਰੋਂ ਵਟਾਂਦਰਾ ਕਰਨਾ ਹੋਵੇ, ਦੂਜੇ ਪਾਸੇ ਨੂੰ ਲਾਉਣਾ ਹੋਵੇ, ਤਾਂ ਫਿਰ ਇਹੋ ਜਿਹੀਆਂ ਸ਼ਾਇਦ ਇਹ ਗੱਲਾਂ ਕਰਨੀਆਂ ਸ਼ੁਰੂ ਕਰ ਦਿੰਦੇ ਆ, ਗੋਲੀਬਾਰੀ ਸ਼ੁਰੂ ਹੋ ਜਾਂਦੀ ਆ। ਅਗਲੀ ਗੱਲ ਕਰਦੇ ਹਾਂ ਆਪਾਂ ਹੁੱਡਾ ਹੁਣਾਂ ਦੀ। ਹੁੱਡਾ ਹੁਣਾਂ ਨੇ ਜਿਹੜੇ ਆ ਜੀ ਕਾਫੀ ਜਿਹੜੇ ਆ ਐਲਾਨਾਂ ਦੀ ਜਿਹੜੀ ਹੈ ਜੀ ਝੜੀ ਲਾਤੀ, ਬਿਆਨਾਂ ਦੀ ਜਿਹੜੀ ਹੈ ਜੀ ਝੜੀ ਲਾਤੀ। ਕੀ ਕਹਿ ਰਹੇ ਨੇ ਤੇ ਕੀ ਕਰਨਾ ਚਾਹੁੰਦੇ ਨੇ ਹੁਣ? ਹਰਿਆਣੇ ਦੇ ਵਿੱਚ ਇਲੈਕਸ਼ਨ ਦੇ ਬਾਰੇ ਕਿਹਾ ਜਾ ਰਿਹਾ ਜੀ ਕਿ ਉੱਥੇ ਇਲੈਕਸ਼ਨ ਜਿਹੜੀਆਂ ਨੇ ਉਹ ਸ਼ਾਇਦ ਨਵੇਂ ਮਹੀਨੇ ਦੇ ਪਹਿਲੇ ਹਫ਼ਤੇ ਜਾਂ ਹਫ਼ਤੇ ਦੇ ਵਿੱਚ ਇਸੇ ਹਫ਼ਤੇ ਵੀ ਕਿਹਾ ਜਾ ਰਿਹਾ ਜੀ ਅਨਾਊਂਸ ਜਿਹੜੇ ਜੀ ਹੋ ਸਕਦੇ ਆ ਮਹਾਰਾਸ਼ਟਰ ਦੇ ਵਿੱਚ ਤੇ ਹਰਿਆਣੇ ਦੇ ਵਿੱਚ, ਜਿੱਥੇ ਇਲੈਕਸ਼ਨ ਜਿਹੜੇ ਨੇ ਉਹ ਡਿਊ ਨੇ। ਇਸ ਕਰਕੇ ਜਿਹੜੀਆਂ ਸਾਰੀਆਂ ਪਾਰਟੀਆਂ ਨੇ ਜੀ ਉਹ ਹੁਣ ਚੋਗਾ ਮਾਰ ਰਹੀਆਂ ਨੇ ਵੋਟਰਾਂ ਨੂੰ। ਜੀ ਜੀ। ਭੁਪਿੰਦਰ ਸਿੰਘ ਹੁੱਡਾ ਹੋਰਾਂ ਨੇ ਪਾਣੀਪਤ ਤੋਂ ਜਿਹੜਾ ਵਿਧਾਨ ਸਭਾ ਚੋਣਾਂ ਦਾ ਬਿਗਲ ਜਿਹੜਾ ਜੀ ਉਹ ਵਜਾ ਦਿੱਤਾ ਹੈ। ਇੱਥੇ ਉਹਨਾਂ ਨੇ ਇੱਕ ਤਾਂ ਐਲਾਨਾਂ ਦੀ ਜਿਹੜੀ ਵੱਡੀ ਝੜੀ ਜਿਹੜੀ ਹੈ ਜੀ ਉਹ ਲਾਈ ਹੈ ਜੀ। ਉਹਨਾਂ ਨੇ ਕਿਸਾਨ, ਮੁਲਾਜ਼ਮ, ਬਜ਼ੁਰਗ, ਦਲਿਤ ਭਾਈਚਾਰਾ ਸਭ ਨੂੰ ਖੁਸ਼ ਕਰਨ ਦੇ ਵਾਸਤੇ ਜਿਹੜੇ ਐਲਾਨ ਨੇ ਉਹ ਕੀਤੇ ਨੇ। ਫਸਲੀ ਕਰਜ਼ੇ ਵਿਆਜ ਦਾ ਜਿਹੜਾ 11% ਤੋਂ ਘਟਾ ਕੇ 4% ਜਿਹੜੀ ਹੈ ਜੀ ਉਹ ਕਰ ਦਿੱਤੀ ਹੈ। 1 ਨਵੰਬਰ ਤੋਂ ਪੰਜਾਬ ਦੇ ਮੁਲਾਜ਼ਮਾਂ ਦੇ ਬਰਾਬਰ ਦੀਆਂ ਤਨਖਾਹਾਂ ਜਿਹੜੀਆਂ ਦਿੱਤੀਆਂ ਜਾਣਗੀਆਂ। ਬੁਢਾਪਾ ਤੇ ਵਿਧਵਾ ਪੈਨਸ਼ਨ 1000 ਰੁਪਏ ਦੀ ਬਜਾਏ 1500 ਰੁਪਏ ਮਹੀਨਾ ਜਿਹੜੀ ਉਹ ਕਰ ਦਿੱਤੀ ਗਈ ਹੈ। ਪੰਜਾਬ 'ਚ 250 ਰੁਪਏ ਹੈ ਜੀ। SC ਤੇ BC ਵਰਗ ਦੇ ਲੋਕਾਂ ਨੂੰ ਕਲਿਆਣ ਨਿਗਮਾਂ ਤੇ ਕਰਜ਼ਿਆਂ ਨੂੰ ਵੀ ਮੁਆਫ਼ ਕਰਨ ਦਾ ਐਲਾਨ ਜਿਹੜਾ ਜੀ ਉਹ ਕੀਤਾ ਗਿਆ। ਇਹਦੇ ਵਿੱਚ ਜਿਹੜੀ ਅਹਿਮ ਗੱਲ ਇਹ ਰਹੀ ਕਿ ਭੁਪਿੰਦਰ ਸਿੰਘ ਹੁੱਡਾ ਹੋਰਾਂ ਨੂੰ ਬੇਸ਼ੱਕ ਚਾਹ ਤੇ ਬੁਲਾਇਆ ਸੀਗਾ,
ਨਰਿੰਦਰ ਮੋਦੀ ਹੋਰਾਂ ਨੇ ਜਦੋਂ ਉਹਨਾਂ ਦੀ ਹੂਟਿੰਗ ਹੋਈ ਸੀ ਉਦੋਂ ਬਾਅਦ, ਤਾਂ ਲੱਗਦਾ ਜੀ ਕਿ ਉਹ ਕੁੜੱਤਣ ਜਿਹੜੀ ਆ ਉਹ ਗਈ ਨਹੀਂ। ਉਹਨਾਂ ਨੇ ਹਰਿਆਣੇ ਦੇ ਲੋਕਾਂ ਨੂੰ ਸੱਦਾ ਦਿੱਤਾ ਕਿ ਜਿਹੜੀ ਹੂਟਿੰਗ ਤੁਹਾਡੇ ਮੁੱਖ ਮੰਤਰੀ ਦੀ, ਪ੍ਰਧਾਨ ਮੰਤਰੀ ਹੋਰਾਂ ਨੇ ਕਰਵਾਈ ਹੈ, ਉਹਦਾ ਜਵਾਬ ਉਹਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਦਿਓ। ਜਿੱਥੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਇਹ ਅਹਿਮ ਮੁੱਦਾ ਜਿਹੜਾ ਜੀ ਉਹ ਬਣ ਸਕਦਾ ਹਰਿਆਣੇ ਦੀਆਂ ਚੋਣਾਂ ਦੇ ਵਿੱਚ, ਹਰਿਆਣੇ ਦੇ ਮੁੱਖ ਮੰਤਰੀ ਦੀ ਹੋਈ ਹੂਟਿੰਗ ਵਾਲਾ ਜੀ। ਜੀ ਜੀ ਸੋ ਕਾਫੀ ਜਿਹੜੇ ਜੀ ਉਹਨਾਂ ਨੇ ਇੱਦਾਂ ਦੇ ਜਿਹੜੇ ਬਿਆਨ ਜ਼ਰੂਰ ਦਾਗੇ ਨੇ। ਅਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਕਾਲੇ ਧਨ ਵਾਲੇ ਮਾਮਲੇ ਦੇ ਵਿੱਚ, ਤੇ ਇਹ ਕੁਛ ਖਬਰਾਂ ਆ ਰਹੀਆਂ ਵੀ ਕਈ ਵੱਡੀਆਂ ਮੱਛੀਆਂ ਜਿਹੜੀਆਂ ਉਸ ਦੇ ਵਿੱਚ ਫਸ ਰਹੀਆਂ। ਇਹ ਪਤਾ ਲੱਗਾ ਜੀ ਕਿ ਵਿਦੇਸ਼ੀ ਬੈਂਕਾਂ ਦੇ ਵਿੱਚ ਕਾਲਾ ਧਨ ਲੁਕੋਈ ਬੈਠੇ ਭਾਰਤੀਆਂ ਦੀ ਜਿਹੜੀ ਪੈਰ ਨੱਪ ਰਹੇ ਟੈਕਸ ਅਧਿਕਾਰੀ ਨੇ, ਉਹਨਾਂ ਦੇ ਹੱਥ ਕੁਝ ਸਫਲਤਾ ਜਿਹੜੀ ਆ ਉਹ ਲੱਗ ਰਹੀ ਹੈ। ਸਵਿਸ ਜਿਹੜੇ ਰਾਜਦਾਰੀ ਕੋਡ ਦਾ ਤੋੜ ਲੱਭ ਕੇ 100 ਦੇ ਕਰੀਬ ਜਿਨ੍ਹਾਂ ਨੇ ਅਕਾਊਂਟ ਖੁਲਾਏ ਹੋਏ ਨੇ ਇਹਨਾਂ ਬੈਂਕਾਂ ਦੇ ਵਿੱਚ ਆਪਣੇ ਬਕਾਇਆ ਦੇ ਵੇਰਵੇ ਦੇਣ ਲਈ ਆਖਿਆ ਗਿਆ ਜੀ। ਜਿਹੜੇ ਸੂਤਰ ਨੇ ਉਹਨਾਂ ਦੇ ਮੁਤਾਬਕ ਇਹਨਾਂ ਕੇਸਾਂ ਦੇ ਵਿੱਚ 50 ਤੋਂ 80 ਕਰੋੜ ਰੁਪਏ ਦਾ ਟੈਕਸ ਜਿਹੜਾ ਜੀ ਉਹ ਸਰਕਾਰ ਨੂੰ ਮਿਲ ਸਕਦਾ, ਜਿਹੜਾ ਕੁਛ ਵੀ ਨਹੀਂ ਗਾ ਜੀ। ਪਰ ਸਵਿਟਜ਼ਰਲੈਂਡ ਵੱਲੋਂ ਲਾਈਆਂ ਬੰਦਸ਼ਾਂ ਦੇ ਮੱਦੇਨਜ਼ਰ ਵਿੱਤ ਮੰਤਰਾਲੇ ਨੇ CBDT ਅਧੀਨ ਜਾਂਚ ਵਿੰਗ ਨੇ ਘੱਟੋ ਘੱਟ 2 ਸਵਿਸ ਬੈਂਕਾਂ ਦੀ ਗੁਪਤ ਸੂਚੀ ਉਹਨਾਂ ਵਿਅਕਤੀਆਂ ਨੂੰ ਪਿਛਲੇ ਸਾਲ ਦੌਰਾਨ ਆਪਣੇ ਵੇਰਵੇ ਮੁਹੱਈਆ ਕਰਾਉਣ ਲਈ ਆਖਿਆ ਜੀ। CBDT ਨੇ ਬਾਅਦ ਦੇ ਵਿੱਚ ਆਮਦਨ ਕਰ ਵਿਭਾਗ ਦੇ ਜਿਹੜੇ ਦਸਤਿਆਂ ਨਾਲ ਸ਼ੱਕੀ ਜਿਹੜੇ ਅਕਾਊਂਟ ਹੋਲਡਰ ਨੇ ਜੀ ਉਹਨਾਂ ਦੀ ਪੈਰਵਾਈ ਕਰਨ ਦੇ ਵਾਸਤੇ ਆਖਿਆ ਸੀਗਾ, ਔਰ ਉਹਨਾਂ ਖਿਲਾਫ ਟੈਕਸ ਚੋਰੀ ਦੇ ਕਾਨੂੰਨਾਂ ਤਹਿਤ ਕਾਰਵਾਈ ਤਾਂ ਕੀਤੀ ਜਾਵੇਗੀ ਪਰ ਜਾਣਬੁੱਝ ਕੇ ਟੈਕਸ ਚੋਰੀ ਕਰਨ ਵਾਲਿਆਂ ਦੀ ਸੂਚੀ ਦੇ ਵਿੱਚ ਉਹਨਾਂ ਦਾ ਨਾਂ ਜਿਹੜਾ ਨਹੀਂ ਆਵੇਗਾ, ਜਿਹਦੇ ਕਰਕੇ ਉਹਨਾਂ ਤੋਂ ਸਖਤ ਕਾਰਵਾਈ ਜਿਹੜੀ ਹੈ ਜੀ ਉਹ ਬਚਾਅ ਹੋ ਜਾਊਗਾ। ਦੂਜੇ ਪਾਸੇ ਜਾਲਸਾਜ਼ੀ ਦੀ ਗਤੀਵਿਧੀ ਹੈ ਜਿਹੜੀ ਉਹਨੂੰ ਸ਼ੁਰੂਆਤੀ ਦੌਰ ਦੇ ਉੱਤੇ ਨੱਪਣ ਦੇ ਇਰਾਦੇ ਨਾਲ ਜਿਹੜੀ ਸੇਬੀ ਆ ਉਹ ਵਿਦੇਸ਼ ਤੋਂ ਰੈਗੂਲੇਟਰਾਂ ਦਾ ਮਾਰਕੀਟ ਬਾਰੇ ਸੂਹ ਲਾਉਣ ਵਾਲਾ ਬੁਨਿਆਦੀ ਢਾਂਚਾ ਤੇ ਤਕਨੀਕਾਂ ਨੂੰ ਅਪਣਾਉਣ ਦੇ ਬਾਰੇ ਵਿਚਾਰ ਜਿਹੜਾ ਜੀ ਉਹ ਕਰ ਰਹੀ ਹੈ, ਜਿਹਦੇ ਨਾਲ ਬਾਹਰੋਂ ਲੱਗਣ ਵਾਲਾ ਜਿਹੜਾ ਪੈਸਾ ਜਿਹਨੂੰ ਬਲੈਕ ਮਨੀ ਕਿਹਾ ਜਾਂਦਾ ਕਿ ਉਹੀ ਬਹੁਤੀ ਲੱਗਦੀ ਹੈ, ਉਹ ਸ਼ਾਇਦ ਜਿਹੜੀ ਹੈ ਜੀ ਉਹ ਘਟੂਗੀ। ਜੀ 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 ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਵੀ ਫਿਰੋਜ਼ਪੁਰ ਅਤੇ ਕਪੂਰਥਲੇ ਜਿਹੜੀਆਂ ਜੇਲ੍ਹਾਂ ਆ ਉਹਨਾਂ ਦਾ ਇਹ ਪਤਾ ਲੱਗਾ ਵੀ ਸਾਰੇ ਦਾ ਸਾਰਾ ਸਟਾਫ ਹੀ ਜਿਹੜਾ ਅਮਲੀ ਨਿਕਲਿਆ। ਦੇਖੋ ਪਿੱਛੇ ਦੇ ਜਿਹੜੀ ਗੱਲ ਇੱਥੇ ਪਟਿਆਲੇ ਦੇ ਵਿੱਚ ਵੀ ਹੋਈ ਸੀ ਜਦੋਂ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਹੋਰੀ ਆਏ ਸਨ, ਉਹਨਾਂ ਨੂੰ ਇਹ ਕਿਹਾ ਗਿਆ ਸੀਗਾ ਕਿ ਜਿਹੜੇ ਨੌਕਰੀਆਂ ਲੈਣ ਵਾਲੇ ਨੇ ਉਹਨਾਂ ਦਾ ਡੋਪ ਟੈਸਟ ਤਾਂ ਕਰਤਾ, ਨੌਕਰੀਆਂ ਜਿਹੜੇ ਦੇਣ ਵਾਲੇ ਨੇ ਭਾਵ ਕਿ ਸਰਕਾਰ ਚਲਾਉਣ ਵਾਲੇ ਨੇ ਉਹਨਾਂ ਦਾ ਡੋਪ ਟੈਸਟ ਕਿਉਂ ਨਹੀਂ ਕਰਾਉਂਦੇ। ਉਹਨਾਂ ਨੇ ਮਜ਼ਾਕ ਚ ਕਹਿਤਾ ਜੀ ਪਹਿਲਾਂ ਪੱਤਰਕਾਰ ਜਿਹੜਾ ਆਪਣਾ ਡੋਪ ਟੈਸਟ ਕਰਵਾ ਲੈਣ। ਪੱਤਰਕਾਰ ਨਾਲ ਦੀ ਨਾਲ ਇਕੱਠੇ ਹੋ ਗਏ, ਕਹਿੰਦੇ ਚਲੋ ਜੀ ਕਿਹੜੇ ਹਸਪੀਟਲ ਜਾਣਾ ਜੀ, ਉੱਥੇ ਡੋਪ ਟੈਸਟ ਕਰਾਓ, ਤੁਸੀਂ ਵੀ ਹੈਗੇ ਹੋ, ਤੁਹਾਡੇ ਮੰਤਰੀ ਵੀ ਹੈਗੇ ਨੇ, ਨਾਲੇ ਪਤਾ ਲੱਗ ਜੂਗਾ। ਫਿਰ ਨਾਲ ਦੀ ਨਾਲ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਉਸ ਮੀਟਿੰਗ ਦੇ ਵਿੱਚ ਉੱਠ ਕੇ ਜਿਹੜਾ ਜਾਣਾ ਪੈ ਗਿਆ ਸੀਗਾ। ਹੁਣ ਜਿਹੜੀ ਇਹ ਡੋਪ ਟੈਸਟ ਕਰਵਾਇਆ ਗਿਆ ਜੀ, ਜੇਲ੍ਹ ਦਾ ਸਟਾਫ ਜਿਹੜਾ ਸੀਗਾ ਪਹਿਲੀ ਵਾਰੀ ਉਹਦਾ ਡੋਪ ਟੈਸਟ ਕਰਵਾਇਆ ਗਿਆ, ਔਰ ਅੰਕੜੇ ਜਿਹੜੇ ਨੇ ਜੀ ਉਹ ਸਵਾਲੀਆ ਚਿੰਨ੍ਹ ਖੜੇ ਕਰ ਰਹੇ ਨੇ, ਹੈਰਾਨ ਕਰ ਦੇਣ ਵਾਲੇ ਅੰਕੜੇ ਨੇ ਜੀ। ਜਿਹੜੇ ਡੋਪ ਟੈਸਟ ਦੇ ਦੌਰਾਨ ਕਪੂਰਥਲਾ ਜੇਲ੍ਹ ਦੇ 4 ਵਾਰਡਨ, ਫਿਰੋਜ਼ਪੁਰ ਜੇਲ੍ਹ ਦੇ 2 ਵਾਰਡਨ, ਪੈਸਕੋ ਰਾਹੀਂ ਜੇਲ੍ਹ ਦੀ ਸੁਰੱਖਿਆ ਤਾਇਨਾਤ 6 ਸਾਬਕਾ ਫੌਜੀ ਵੀ ਪੋਜ਼ਿਟਿਵ ਪਾਏ ਗਏ ਨੇ। ਅੰਮ੍ਰਿਤਸਰ ਜੇਲ੍ਹ ਦੇ ਕਈ ਮੁਲਾਜ਼ਮ ਜਿਹੜੇ ਨੇ ਨਸ਼ੇ ਦੇ ਆਦੀ ਮਿਲੇ ਨੇ। ਹੋਰਨਾਂ ਜੇਲ੍ਹਾਂ ਦੇ ਟੈਸਟ ਦੇ ਨਤੀਜਿਆਂ ਦੀ ਉਡੀਕ ਕੀਤੀ ਜਾ ਰਹੀ ਹੈ ਜੀ। ਡੋਪ ਦੇ ਨਤੀਜਿਆਂ ਤੋਂ ਪਰੇਸ਼ਾਨ ਜੇਲ੍ਹ ਪ੍ਰਸ਼ਾਸਨ ਜਿਹੜਾ ਜੀ ਉਹ ਨਸ਼ਿਆਂ ਦੀ ਆਮਦ ਨੂੰ ਰੋਕਣ ਲਈ ਕਰੇ ਤਾਂ ਕੀ ਕਰੇ, ਇਹਦੇ ਵਾਸਤੇ ਸਵਾਲ ਜਿਹੜੇ ਨੇ ਵੱਡੇ ਖੜੇ ਹੋ ਗਏ ਨੇ। ਜੇਲ੍ਹਾਂ ਦੇ ਵਿੱਚ ਨਸ਼ੇ ਦੀ ਜਿਹੜੀ ਤਸਕਰੀ ਹੁੰਦੀ ਆ ਉਹਨੂੰ ਰੋਕਣ ਦੇ ਵਾਸਤੇ CCTV ਕੈਮਰੇ ਲਾਏ ਗਏ ਨੇ, ਨਿਗਰਾਨੀ ਕੀਤੀ ਜਾ ਰਹੀ ਹੈ, ਪਰ ਅੰਦਰ ਕਿਵੇਂ ਤੁਰੇ ਜਾਂਦੇ ਨੇ ਪਤਾ ਹੀ ਨਹੀਂ ਲੱਗ ਰਿਹਾ। ਜੀ ਜੀ ਬਿਲਕੁਲ ਬਿਲਕੁਲ। ਤੇ ਅਗਲੀ ਜਿਹੜੀ ਆਪਾਂ ਹੁਣ ਗੱਲ ਕਰਦੇ ਹਾਂ ਤਲਵੰਡੀ ਸਾਬੋ ਦੇ ਬਾਰੇ, ਤੇ ਜਿਸ ਤੇ ਕਿ ਜਿਮਨੀ ਚੋਣਾਂ ਦੇ ਨਤੀਜੇ ਵੀ ਜਿਹੜੇ ਅੱਜ ਆ ਜਾਣੇ ਨੇ, ਉੱਥੇ ਜਿਹੜੇ ਜੀ ਸ਼੍ਰੋਮਣੀ ਅਕਾਲੀ ਦਲ ਉਹਨਾਂ ਦਾ ਗੁੱਸਾ ਜਿਹੜਾ ਆਮ ਆਦਮੀ ਪਾਰਟੀਆਂ ਦੇ ਵਰਕਰ ਆ ਉਹਨਾਂ ਦੇ ਉੱਤੇ ਫੇਰ ਨਿਕਲਿਆ ਆ। ਜੀ ਬਿਲਕੁਲ, ਇੱਥੇ ਆਮ ਆਦਮੀ ਪਾਰਟੀ ਜਿਹੜੀ ਹੈ ਜੀ ਉਹਦੇ ਉੱਤੇ ਲਗਾਤਾਰ ਗੁੱਸਾ ਜਿਹੜਾ ਉਹਨਾਂ ਦਾ ਨਿਕਲ ਰਿਹਾ ਜੀ। ਔਰ ਇੱਕ ਜਿਹੜਾ ਆਮ ਆਦਮੀ ਪਾਰਟੀ ਦਾ ਮੀਡੀਆ ਇੰਚਾਰਜ ਸੀਗਾ ਜੀ ਬਲਜਿੰਦਰ ਕੌਰ ਹੋਰਾਂ ਦਾ, ਉਹਦੀ ਗੱਡੀ ਜਿਹੜੀ ਹੈ ਜੀ ਬਿਲਕੁਲ ਤੋੜ ਦਿੱਤੀ ਗਈ ਹੈ ਜੀ, ਉਹਦੇ ਘਰ ਦੇ ਬਾਹਰ ਜਿਹੜੀ ਸੀ ਉਹ ਖੜੀ। ਔਰ ਇਹ ਪਤਾ ਲੱਗਾ ਜੀ ਕਿ ਇਹ ਜਿਹੜੀ ਹੈ ਤੁਹਾਨੂੰ ਪਤਾ ਹੀ ਹੈ ਕਿਹਨਾਂ ਨੇ ਜਿਹੜੀ ਉਹ ਤੋੜੀ ਹੋ ਸਕਦੀ ਹੈ। ਪੁਲਿਸ ਦੇ ਕੋਲੇ ਰਿਪੋਰਟ ਜਿਹੜੀ ਆ ਉਹ ਦਰਜ ਕਰਵਾਈ ਗਈ ਆ। ਪੁਲਿਸ ਇਸ ਮਾਮਲੇ ਦੇ ਵਿੱਚ ਕੀ ਕਰੂਗੀ, ਕਿਉਂਕਿ ਪੁਲਿਸ ਕੀ ਕਰਦੀ ਰਹੀ ਜਦੋਂ ਇਹ ਚੋਣਾਂ ਹੋਈਆਂ ਨੇ, ਉਹ ਵੀ ਕਿਸੇ ਤੋਂ ਲੁਕੀ ਛਿਪੀ ਨਹੀਂ ਹੈਗੀ ਜੀ। ਤੋ ਜਿਹੜਾ ਗੁੱਸਾ ਹੈ ਉਹ ਅਕਾਲੀਆਂ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਉੱਤੇ ਜਿਹੜਾ ਜੀ ਉਹ ਨਿਕਲਣਾ ਲਗਾਤਾਰ ਜਾਰੀ ਹੈ ਜੀ, ਤਲਵੰਡੀ ਸਾਬੋ 'ਚ ਖਾਸ ਤੌਰ ਦੇ ਉੱਤੇ ਜੀ। ਜੀ 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 ਬਿਲਕੁਲ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਦਾਦੂਵਾਲ ਹੁਣਾਂ ਦੀ, ਉਹਨਾਂ ਦੀ ਜਿਹੜੀ ਪੁਲਿਸ ਰਿਮਾਂਡ ਦੇ ਵਿੱਚ ਕਹਿੰਦੇ ਜੀ ਵਾਧਾ ਨਹੀਂ ਹੋਇਆ, ਕੀ ਰਿਹਾ ਇਸ ਖਬਰ ਦੇ ਪਿੱਛੇ?
ਜਿਹੜੀ ਪੁਲਿਸ ਹੈ ਨਾ ਜੀ ਉਹਨੇ ਦੋ ਕੁ ਕਹਾਣੀਆਂ ਅਜੀਬੋ ਗਰੀਬ ਜੀਆਂ ਜਿਹੜੀਆਂ ਘੜੀਆਂ ਸਨ। ਇੱਕ ਤਾਂ ਉਹਨੇ ਕਿਹਾ ਜੀ ਕਿ AK-47 ਇਹਨਾਂ ਤੋਂ ਬਰਾਮਦ ਕਰਨੀ ਹੈ ਜਿਹੜੀ ਉਹਨਾਂ ਨੇ ਗੁਜਰਾਤ ਦੇ ਵਿੱਚ ਲੁਕੋਈ ਹੋਈ ਹੈ। ਅਦਾਲਤ ਕਹਿੰਦੀ ਤੁਹਾਡੇ ਕੋਲੇ ਇੰਨੀ ਇਨਫੋਰਮੇਸ਼ਨ ਕਿੱਥੋਂ ਆ ਗਈ, ਕਿਹੜੇ ਤੁਹਾਡੇ ਸੋਰਸ ਕੀ ਨੇ ਇਨਫੋਰਮੇਸ਼ਨ ਦੇ, ਕਿ ਦਾਦੂਵਾਲ ਨੇ ਕੋਈ AK-47 ਜਿਹੜੀ ਆ ਗੁਜਰਾਤ ਦੇ ਵਿੱਚ ਲੁਕੋਈ ਹੋਈ ਹੈ। ਇਸ ਕਰਕੇ ਉਹਨੇ ਰਿਮਾਂਡ ਦੇਣ ਤੋਂ ਨਾ ਕਰਤੀ। ਦੂਜੀ ਮਾਨਸਾ ਦੀ ਪੁਲਿਸ ਜਿਹੜੀ ਸੀ ਉਹ ਰਿਮਾਂਡ ਦੇ ਉੱਤੇ ਲੈਣਾ ਚਾਹੁੰਦੀ ਸੀ ਦਾਦੂਵਾਲ ਨੂੰ, ਤਾਂ ਕਿ ਇੱਕ ਪੁਰਾਣੇ ਜਿਹੜੇ ਇਰਾਦਾ ਕਤਲ ਦੇ ਕੇਸ ਨੇ ਉਸ ਮਾਮਲੇ ਦੇ ਵਿੱਚ ਅੱਗੋਂ ਚਾਰਜ ਸ਼ੀਟ ਜਿਹੜੀ ਹੈ ਜੀ ਉਹ ਦਾਖਲ ਕੀਤੀ ਜਾ ਸਕੇ। ਇਹ ਵੀ ਜਿਹੜੀ ਕਹਾਣੀ ਆ ਉਹ ਅਦਾਲਤ ਨੇ ਨਹੀਂ ਮੰਨੀ। ਉਹਨੇ ਕਿਹਾ ਕਿ ਇੱਥੇ ਤੁਹਾਡਾ ਐਪਲੀਕੇਸ਼ਨ ਦੇਣ ਦਾ ਕੀ ਆਈਡੀਆ, ਇੰਨੇ ਚਿਰ ਤੋਂ ਤੁਸੀਂ ਚੁੱਪ ਕਿਉਂ ਬੈਠੇ ਸੀਗੇ, ਇੰਨੇ ਸਾਲਾਂ ਤੋਂ ਕਿਉਂ ਚੁੱਪ ਬੈਠੇ ਸੀਗੇ, ਹੁਣ ਤੁਹਾਨੂੰ ਇਹ ਮਾਮਲੇ ਜਿਹੜੇ ਆ ਕਿੱਥੋਂ ਚੇਤੇ ਆ ਗਏ ਇੱਕਦਮ। ਦੋਨੋਂ ਜਿਹੜੀਆਂ ਸਕੀਮਾਂ ਸੀਗੀਆਂ ਉਹ ਫੇਲ ਹੋ ਗਈਆਂ ਪੁਲਿਸ ਦੀਆਂ, ਔਰ ਅਦਾਲਤ ਨੇ ਬਲਜੀਤ ਸਿੰਘ ਦਾਦੂਵਾਲ ਨੂੰ ਜੁਡੀਸ਼ੀਅਲ ਰਿਮਾਂਡ ਦੇ ਉੱਤੇ ਜਿਹੜਾ ਜੀ ਉਹ ਭੇਜ ਦਿੱਤਾ, ਭਾਵ ਕਿ ਜੇਲ੍ਹ ਦੇ ਵਿੱਚ 3 ਸਤੰਬਰ ਤੱਕ ਭੇਜ ਦਿੱਤਾ। 3 ਸਤੰਬਰ ਨੂੰ ਅਗਲੀ ਜਿਹੜੀ ਹੈ ਜੀ ਉਹਨਾਂ ਦੀ ਜ਼ਮਾਨਤ ਦੀ ਫਿਰ ਸੁਣਵਾਈ ਜਿਹੜੀ ਆ ਉਹ ਹੋਊਗੀ। ਤੋ ਪੁਲਿਸ ਜਿਹੜੀ ਹੈ ਜੀ ਉਹਦੇ ਵੱਲੋਂ ਫਸਾਉਣ ਦੀ ਪੂਰੀ ਕੋਸ਼ਿਸ਼ ਹੈ ਬਲਜੀਤ ਸਿੰਘ ਦਾਦੂਵਾਲ ਨੂੰ, ਕਿਉਂਕਿ ਕਿਸੇ ਟਾਈਮ ਸਰਕਾਰ ਦੇ ਵਾਸਤੇ ਉਹ ਚੰਗੇ ਹੁੰਦੇ ਸਨ ਜਦੋਂ ਜ਼ਰੂਰਤ ਸੀਗੀ, ਹੁਣ ਜਿਹੜੇ ਜੀ ਉਹ ਮੰਦੇ ਹੋ ਗਏ ਕਿਉਂਕਿ ਉਹਨਾਂ ਨੇ ਧੜਾ ਬਦਲ ਲਿਆ। ਬਿਲਕੁਲ ਜੀ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਮੋਗੇ ਦੇ ਵਿੱਚ ਹੋਏ ਪੁਲਿਸ ਮੁਕਾਬਲੇ ਦੀ, ਜਿਸ ਦੇ ਵਿੱਚ ਕਹਿੰਦੇ ਆ ਜੀ ਚੰਡੀਗੜ੍ਹ ਪੁਲਿਸ ਆ ਉਹਨਾਂ ਨੂੰ ਕਲੀਨ ਚਿੱਟ ਦੇਤੀ ਆ। ਜੀ ਬਿਲਕੁਲ, ਜਿਹੜਾ ਇਹ ਮੁਕਾਬਲਾ ਹੋਇਆ ਸੀਗਾ ਜੀ ਮੋਗੇ ਦੇ ਵਿੱਚ, ਮੋਗਾ ਗੋਲੀਕਾਂਡ ਦੇ ਵਿੱਚ ਸੁਖਦੇਵ ਸਿੰਘ ਕਾਰ ਬਾਜ਼ਾਰ ਵਾਲੇ ਵੱਲੋਂ ਚੰਡੀਗੜ੍ਹ ਦੀ ਅਪਰਾਧ ਸ਼ਾਖਾ ਦੇ ਪੁਲਿਸ ਅਧਿਕਾਰੀਆਂ ਨੂੰ ਆਪਣਾ ਦੁਸ਼ਮਣ ਸਮਝ ਕੇ ਗੋਲੀ ਚਲਾਉਣ ਕਾਰਨ ਜਿਹੜਾ ਜੀ ਉਹ ਵਾਪਰਿਆ ਸੀਗਾ। ਸੁਖਦੇਵ ਸਿੰਘ ਦੇ ਵੱਲੋਂ ਨਜਾਇਜ਼ ਹਥਿਆਰਾਂ ਦੀ ਵਰਤੋਂ ਕੀਤੀ ਗਈ ਸੀ। ਚੰਡੀਗੜ੍ਹ ਪੁਲਿਸ ਵੱਲੋਂ ਚੇਤਾਵਨੀ ਦੇਣ ਤੋਂ ਬਾਅਦ ਆਤਮ ਸਮਰਪਣ ਕਰਨ ਦੀ ਸੂਰਤ ਦੇ ਵਿੱਚ ਇਹ ਖੂਨੀ ਕਾਂਡ ਜਿਹੜਾ ਸੀ ਉਹ ਹੋਣੋਂ ਬਚ ਸਕਦਾ ਸੀਗਾ ਜੀ। ਚੰਡੀਗੜ੍ਹ ਪੁਲਿਸ ਦੀ ਜਿਹੜੀ ਇਹ ਅਪਰਾਧ ਸ਼ਾਖਾ ਜੀ ਉਹਦੀ ਟੀਮ ਦੇ ਨਾਲ ਮੋਗੇ ਦੇ ਵਿੱਚ 25 ਜੂਨ ਨੂੰ ਹੋਏ ਮੁਕਾਬਲੇ ਦੀ ਮੈਜਿਸਟ੍ਰੇਟੀ ਜਾਂਚ ਦੇ ਦੌਰਾਨ ਇਹ ਤੱਥ ਜਿਹੜੇ ਨੇ ਉਹ ਸਾਹਮਣੇ ਆਏ ਨੇ ਜੀ। ਇਹ ਪਤਾ ਲੱਗਾ ਜੀ ਕਿ 25 ਜੂਨ ਨੂੰ ਜਦੋਂ ਇਹ ਮੁਕਾਬਲਾ ਹੋਇਆ ਸੀਗਾ, ਇਸ ਦੌਰਾਨ ਸੁਖਦੇਵ ਸਿੰਘ ਕਾਰ ਬਾਜ਼ਾਰ ਵਾਲਾ ਤੇ ਉਹਦਾ ਸਾਥੀ ਇੰਦਰਜੀਤ ਸਿੰਘ ਉਰਫ ਗੋਰਾ ਇਹ ਹਲਾਕ ਹੋਏ ਸੀਗੇ ਜੀ। ਦੂਜੇ ਪਾਸੇ ਚੰਡੀਗੜ੍ਹ ਪੁਲਿਸ ਦੀ ਅਪਰਾਧ ਸ਼ਾਖਾ ਦਾ ਸਬ ਇੰਸਪੈਕਟਰ ਰਾਜਦੀਪ ਸਿੰਘ ਤੇ ਸਿਪਾਹੀ ਸੁਰਿੰਦਰ ਕੁਮਾਰ ਗੋਲੀਆਂ ਵੱਜਣ ਕਰਕੇ ਗੰਭੀਰ ਜਿਹੜਾ ਉਹ ਜ਼ਖਮੀ ਹੋਇਆ ਸੀਗਾ। ਹੁਣ ਇਹ ਜਿਹੜੀ ਮੈਜਿਸਟ੍ਰੇਟ ਜਾਂਚ ਹੈ ਜੀ ਉਹਨੇ ਸਿੱਟਾ ਇਹ ਕੱਢਿਆ ਕਿ ਸੁਖਦੇਵ ਸਿੰਘ ਨੇ ਭੁਲੇਖੇ ਨਾਲ ਚੰਡੀਗੜ੍ਹ ਦੀ ਅਪਰਾਧ ਸ਼ਾਖਾ ਦੀ ਪੁਲਿਸ ਦੇ ਉੱਤੇ ਗੋਲੀ ਚਲਾਈ ਜਿਹੜੀ ਹੈ ਜੀ ਉਹ ਜਾਪਦੀ ਹੈ। ਪੁਲਿਸ ਨੇ ਅੱਗੋਂ ਆਪਣੀ ਸੁਰੱਖਿਆ ਦੀ ਗੋਲੀ ਚਲਾਈ ਸੀ ਜਿਹਦੇ ਵਿੱਚ ਇਹ ਦੋਨੋਂ ਮਾਰੇ ਗਏ ਸਨ। ਇਹ ਵੀ ਪਤਾ ਲੱਗਾ ਕਿ ਮਰਨ ਵਾਲੇ ਨੇ ਆਪਣਾ ਅਸਲਾ ਜਿਹੜਾ ਜੀ ਉਹਦਾ ਲਾਇਸੈਂਸ ਵੀ ਰੀਨਿਊ ਨਹੀਂ ਕਰਵਾਇਆ ਸੀਗਾ। ਸੋ ਚੰਡੀਗੜ੍ਹ ਦੀ ਪੁਲਿਸ ਨੂੰ ਕਲੀਨ ਚਿੱਟ ਜਿਹੜੀ ਹੈ ਜੀ ਇਸ ਮਾਮਲੇ 'ਚ ਦੇ ਦਿੱਤੀ ਗਈ ਹੈ ਜੀ। ਤੇ ਅਗਲੀ ਜਿਹੜੀ ਗੱਲ ਕਰਦੇ ਹਾਂ, ਇੱਕ ਜਿਹੜੇ ਜੀ ਮਹਾਰਾਸ਼ਟਰ ਦੇ ਰਾਜਪਾਲ ਆ ਸ਼ੰਕਰ ਨਾਰਾਇਣ ਆ, ਉਹਨਾਂ ਦੇ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਆ। ਖਬਰਾਂ ਮਿਲ ਰਹੀਆਂ ਸੀ ਵੀ ਉਹਨਾਂ ਦਾ ਤਬਾਦਲਾ ਜਿਹੜਾ ਜੀ ਕਰ ਦਿੱਤਾ ਗਿਆ ਸੀ ਮਿਜ਼ੋਰਮ 'ਚ। ਇਹ ਜਿਹੜੇ ਰਾਜਪਾਲਾਂ ਦੇ ਜਬਰੀ ਉਹਨਾਂ ਨੂੰ ਰਿਟਾਇਰ ਕਰਨ ਵਾਲੀ ਜਿਹੜੀ ਕਹਾਣੀ ਆ ਨਾ ਜੀ ਇਹ ਚਾਂਬਲੇ ਹੋਏ ਨੇ ਜੀ BJP ਵਾਲੇ। ਸਾਰਾ ਕੁਝ ਜੋ ਕੁਝ ਵੀ ਕਰ ਰਹੇ ਨੇ ਇਹ ਚਾਂਬਲ ਪੁਣੇ ਦੇ ਵਿੱਚ ਹੀ ਕਰੀ ਜਾ ਰਹੇ ਨੇ। ਸਰਕਾਰ ਦੇ ਵੱਲੋਂ ਮਿਜ਼ੋਰਮ ਦੇ ਵਿੱਚ ਉਹਦਾ ਤਬਾਦਲਾ ਕੀਤਾ ਜਾ ਰਿਹਾ ਸੀਗਾ ਔਰ ਮਹਾਰਾਸ਼ਟਰ ਦੇ ਰਾਜਪਾਲ ਕੇ ਸ਼ੰਕਰ ਨਾਰਾਇਣਨ ਉਹਨੇ ਅਸਤੀਫਾ ਜਿਹੜਾ ਜੀ ਉਹ ਦੇ ਦਿੱਤਾ ਜੀ। ਔਰ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਜੀ ਕਿ ਮੈਂ ਜਿਹੜੀ ਸਰਗਰਮ ਰਾਜਨੀਤੀ ਆ ਉਹਦੇ ਵਿੱਚ ਵਾਪਸ ਜਿਹੜਾ ਜੀ ਆਉਣਾ। ਸੋ ਇਹਦੇ ਨਾਲ ਇਹ ਜਿਹੜਾ ਰਾਜਪਾਲਾਂ ਨੂੰ ਜਬਰੀ ਰਿਟਾਇਰ ਕਰਨ ਵਾਲਾ ਹੈ ਨਾ ਜੀ ਇਹ ਮਾਮਲਾ ਭਖੂਗਾ ਤੇ ਸ਼ਾਇਦ ਜਿਹੜੀ BJP ਦੀ ਸਰਕਾਰ ਹੈ ਉਹ ਹੁਣ ਇਸ ਮਾਮਲੇ ਦੇ ਉੱਤੇ ਕੁਛ ਨਾ ਕੁਛ ਸੋਚੇ ਤੇ ਇਹਨੂੰ ਥੋੜਾ ਜਿਹਾ ਘਟਾਉਣ ਦੀ ਕੋਸ਼ਿਸ਼ ਜਿਹੜੀ ਆ ਉਹ ਕਰੂਗੀ ਜੀ। ਤੇ ਅਗਲੀ ਗੱਲ ਕਰਦੇ ਹਾਂ ਆਪਾਂ ਗੁਰਦਾਸਪੁਰ ਜੇਲ੍ਹ ਦੇ ਵਿੱਚ, ਜਿੱਥੇ ਕਿ ਇੱਕ NRI ਪ੍ਰਭਜੋਤ ਸਿੰਘ ਨਾਮ ਦਾ ਜਿਹੜਾ ਮੁੰਡਾ ਜੋ ਕਿ ਉੱਥੇ ਕਸਟਡੀ ਦੇ ਵਿੱਚ ਸੀਗਾ, ਉਸ ਦੀ ਕਹਿੰਦੇ ਜੀ ਉਸ ਦੇ ਵਿੱਚ ਮੌਤ ਹੋ ਗਈ ਹੈ। ਕੀ ਹੈਗਾ ਜੀ ਇਸ ਪੂਰੀ ਖਬਰ ਦੇ ਪਿੱਛੇ? ਇਹ 45 ਸਾਲਾਂ ਦਾ ਪ੍ਰਭਜੋਤ ਸਿੰਘ ਹੈ ਜੀ, ਗੁਰਦਾਸਪੁਰ ਦੇ ਸਰਚੂਰ ਦਾ ਰਹਿਣ ਵਾਲਾ ਸੀਗਾ ਜੀ, ਅਮਰੀਕਾ ਦੇ ਵਿੱਚ ਸੈਟਲ ਸੀਗਾ। ਇਹਨੂੰ ਬਾਰ-ਬਾਰ ਫੜਿਆ ਗਿਆ ਜੀ ਪੁਲਿਸ ਦੇ ਵੱਲੋਂ। 1998 ਦੇ ਵਿੱਚ ਡੇਰਾ ਬਾਬਾ ਨਾਨਕ ਦੇ ਵਿੱਚ ਉਹਦੇ ਉੱਤੇ ਇਰਾਦਾ ਕਤਲ ਦਾ ਪਰਚਾ ਪਾਇਆ ਗਿਆ ਸੀਗਾ, ਸਮੇਂ ਸਿਰ ਚਲਾਨ ਪੇਸ਼ ਨਹੀਂ ਹੋਇਆ। 1999 ਦੇ ਵਿੱਚ ਕੇਸ ਕਰਤਾ ਅਦਾਲਤ ਨੇ, ਉਸ ਤੋਂ ਬਾਅਦ ਅਮਰੀਕਾ ਚਲੇ ਗਿਆ। 1994 ਦੇ ਵਿੱਚ ਉਹ ਫੇਰ ਆਇਆ, NDPS ਐਕਟ ਜਿਹੜਾ ਨਸ਼ਿਆਂ ਦੇ ਬਾਰੇ 'ਚ ਉਹਦਾ ਮਾਮਲਾ ਦਰਜ ਕਰਕੇ ਉਹਨੂੰ ਫੇਰ ਗ੍ਰਿਫਤਾਰ ਕਰ ਲਿਆ। ਅਦਾਲਤ ਦੇ ਵੱਲੋਂ 1995 ਦੇ ਵਿੱਚ ਇਸ ਕੇਸ ਨੂੰ ਵੀ ਕਰ ਦਿੱਤਾ ਗਿਆ ਜੀ। ਉਹ ਮੁੜ ਕੇ ਅਮਰੀਕਾ ਚਲੇ ਗਿਆ। ਇਸ ਤੋਂ ਬਾਅਦ ਪੁਲਿਸ ਨੇ ਪੁਰਾਣੇ ਕਾਢਾ ਕੇਸ ਦੇ ਤਹਿਤ ਚਲਾਨ ਪੇਸ਼ ਕਰਤਾ ਜੀ।
ਜੀ ਜੀ 26 ਨਵੰਬਰ 2013 ਨੂੰ ਜਦੋਂ ਪ੍ਰਭਜੋਤ ਮੁੜ ਕੇ ਭਾਰਤ ਆਇਆ ਤਾਂ ਉਹਨੂੰ 에ਅਰਪੋਰਟ ਦੇ ਉੱਤੇ ਜਿਹੜਾ ਸੀਗਾ ਉਹ ਦਿੱਲੀ 에ਅਰਪੋਰਟ ਤੇ ਗ੍ਰਿਫਤਾਰ ਕਰ ਲਿਆ ਗਿਆ। ਉਦੋਂ ਤੋਂ ਉਹ ਗੁਰਦਾਸਪੁਰ ਦੀ ਜੇਲ੍ਹ ਦੇ ਵਿੱਚ ਸੀਗਾ। ਉਹਦੀ ਜੇਲ੍ਹ ਦੇ ਵਿੱਚ ਮੌਤ ਹੋ ਗਈ ਹੈ ਜੀ। ਇਹ ਸ਼ੱਕੀ ਹਾਲਾਤਾਂ ਦੇ ਵਿੱਚ ਮੌਤ ਹੋਈ ਦੱਸੀ ਜਾਂਦੀ ਹੈ, ਜਿਵੇਂ ਬਾਰ-ਬਾਰ ਪ੍ਰਭਜੋਤ ਸਿੰਘ ਨੂੰ ਕੇਸਾਂ ਦੇ ਵਿੱਚ ਫਸਾਉਣ ਦੀ ਕੋਸ਼ਿਸ਼ ਕੀਤੀ ਗਈ ਆ। ਇਸ ਕਰਕੇ ਇਹ ਜਿਹੜੀ ਉਹਦੀ ਮੌਤ ਹੋਈ ਹੈ ਜੀ, ਇਹ ਕਈ ਤਰ੍ਹਾਂ ਦੇ ਸਵਾਲ ਜਿਹੜੇ ਉਹ ਖੜੇ ਕਰ ਰਹੀ ਹੈ ਜੀ। ਜੀ ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਕਾਨਪੁਰ ਦੇ ਵਿੱਚ ਜਿਹੜੇ ਆ ਫਿਰਕੂ ਦੰਗੇ ਆ ਉਹ ਹੋ ਗਏ ਆ। ਇਹ ਬੀਜੇਪੀ ਸਰਕਾਰ ਜਦ ਤੋਂ ਆਈ ਆ ਉਦੋਂ ਤੇ ਇਹ ਜਿਹੜੀਆਂ ਗੱਲਾਂ ਬਹੁਤ ਜ਼ਿਆਦਾ ਹੋ ਰਹੀਆਂ। ਦੇਖੋ, ਦੰਗਿਆਂ ਦੇ ਉੱਤੇ ਤਾਂ ਪਾਰਲੀਮੈਂਟ ਦੇ ਵਿੱਚ ਵੀ ਜਿਹੜੀ ਗੱਲ ਇਹ ਚੱਲਦੀ ਰਹੀ ਹੈ ਕਿ ਬੀਜੇਪੀ ਜਦੋਂ ਦੀ ਆਈ ਹੈ ਜੀ ਉਦੋਂ ਤੋਂ ਹੀ, ਔਰ ਖਾਸ ਤੌਰ ਤੇ ਜਿੱਥੇ ਜਿੱਥੇ ਇਲੈਕਸ਼ਨਾਂ ਨੇ ਉੱਥੇ ਹੀ ਇਹ ਫਿਰਕੂ ਦੰਗੇ ਜਿਹੜੇ ਨੇ ਉਹ ਕਿਉਂ ਕਰਵਾਏ ਜਾ ਰਹੇ ਨੇ ਜਾਂ ਹੋ ਰਹੇ ਨੇ। ਇਹਨਾਂ ਦੇ ਪਿੱਛੇ ਤੱਕ ਮੈਂ ਕਈ ਵਾਰੀ ਸਾਂਝਾ ਕੀਤਾ ਜੀ ਕਿ ਜਦੋਂ ਤੁਸੀਂ ਕਿਸੇ ਵੀ ਦੰਗਿਆਂ ਦੇ ਲੈ ਲਓ, ਇਹ ਹੋ ਨਹੀਂ ਸਕਦਾ ਕਿ ਜਿਹੜੇ ਦੰਗੇ ਹੋ ਰਹੇ ਨੇ ਉਹਨਾਂ ਦੇ ਪਿੱਛੇ ਜਿਹੜੀ ਆ ਕੋਈ ਸਿਆਸੀ ਪਾਰਟੀ ਦਾ ਹੱਥ ਨਾ ਹੋਵੇ, ਸਿਆਸੀ ਪਾਰਟੀ ਜਿਹੜੀ ਆ ਉਹ ਧਿਰ ਨਾ ਹੋਵੇ ਕਿਸੇ ਜਗ੍ਹਾ ਤੇ। ਇਹ ਹੋ ਹੀ ਨਹੀਂ ਸਕਦਾ ਜੀ। ਇਸ ਕਰਕੇ ਕਿਸੇ ਵੀ ਜਗ੍ਹਾ ਦੇ ਉੱਤੇ ਤੁਸੀਂ ਲਾ ਲਓ ਜੀ, ਇਹ ਕਿਤੇ ਨਾ ਕਿਤੇ ਧਿਰਾਂ ਜਿਹੜੀਆਂ ਉਹ ਲੱਭ ਪੈਂਦੀਆਂ ਨੇ ਤੁਹਾਨੂੰ। ਕਾਨਪੁਰ ਦੇ ਵਿੱਚ ਜਿਹੜੇ ਦੰਗੇ ਨੇ ਜੀ, ਉੱਥੇ ਵੀ ਇੱਕ ਵਾਰੀ ਫੇਰ ਇਹ ਜਿਹੜੇ ਭੜਕਣ ਦਾ ਜਿਹੜਾ ਰੀਜ਼ਨ ਆ ਜੀ, ਦੋ ਪਾਰਟੀਆਂ ਦੇ ਵਿਚਾਲੇ ਜਿਹੜਾ ਟਕਰਾਓ ਦੱਸਿਆ ਜਾਂਦਾ। ਇੱਕ ਨਵਾਂ ਮਾਮਲਾ ਜਿਹੜਾ ਬੀਜੇਪੀ ਉੱਤਰ ਪ੍ਰਦੇਸ਼ ਦੇ ਵਿੱਚ ਉਭਾਰ ਰਹੀ ਹੈ ਉਹ ਲਵ ਜਿਹਾਦ ਵਾਲਾ ਹੈ। ਜੇ ਇਹ ਹਾਲਾਂਕਿ ਪਿੱਛੇ ਹੁਣ ਪੈਰ ਉਹਨੇ ਖਿੱਚੇ ਨੇ ਇੱਕ ਦਿਨ ਤੋਂ ਬਾਅਦ, ਆਈ ਥਿੰਕ ਦੋ ਫਿਰਕਿਆਂ ਨੂੰ ਇਹ ਆਮੋ ਸਾਹਮਣੇ ਜਿਹੜਾ ਜੀ ਫੇਰ ਲੈ ਆਊਗੀ ਇਹਨਾਂ ਖੇਤਰਾਂ ਦੇ ਵਿੱਚ, ਇਸ ਸੂਬੇ ਦੇ ਵਿੱਚ ਖਾਸ ਤੌਰ ਦੇ ਉੱਤੇ, ਜੇ ਇਹ ਮੁੱਦਾ ਹੋਰ ਭਖਦਾ ਤਾਂ। ਜੀ 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 ਬਿਲਕੁਲ। ਲੋਕਾਂ ਨੂੰ ਬਹੁਤ ਹੀ ਜਿਹੜਾ ਜੀ ਸਾਵਧਾਨ ਰਹਿਣ ਦੀ ਲੋੜ ਹੈਗੀ, ਖਾਸ ਕਰਕੇ ਇਹਨਾਂ ਰਾਜਨੀਤੀਆਂ ਤੋਂ। ਜਿਹੜੇ ਰਾਜਨੇਤਾ ਹੁੰਦੇ ਆ ਇਹਨਾਂ ਦਾ ਕੰਮ ਹੀ ਇਹੀ ਹੈ ਜੀ, ਪਾੜੋ ਤੇ ਰਾਜ ਕਰੋ, ਤੇ ਇਹਨਾਂ ਨੇ ਤੁਹਾਨੂੰ ਹਮੇਸ਼ਾ ਹੀ ਮੂਰਖ ਬਣਾਈ ਜਾਣਾ ਆ। ਤੇ ਬਲਤੇਜ ਪੰਨੂ ਜੀ, ਹੁਣ ਆਪਾਂ ਅੱਜਨਾਮੇ ਵੱਲ ਵੱਧਦੇ ਹਾਂ ਕਿ ਮਾਇਆਵਤੀ ਹੈ ਸਿਖਰ ਦੀ ਸੱਟ ਮਾਰੀ, ਅੱਛੇ ਦਿਨ ਨਾ ਕਿਤੇ ਵੀ ਆਉਣ ਵਾਲੇ। ਜੀ, ਮਾਇਆਵਤੀ ਹੈ ਸਿਖਰ ਦੀ ਸੱਟ ਮਾਰੀ, ਅੱਛੇ ਦਿਨ ਨਾ ਕਿਤੇ ਵੀ ਆਉਣ ਵਾਲੇ। ਨਾਰਾ ਏਦਾਂ ਦਾ ਫੋਕੜਾ ਲਾਉਣ ਉਹੀ ਦਿਨੇ ਤਾਰੇ ਨੇ ਜਿਹੜੇ ਵਿਖਾਉਣ ਵਾਲੇ। ਜੀ, ਕਾਬੂ ਰੇਟ ਨਾ ਰਹਿੰਦਾ ਉਹਨਾਂ ਦਾ, ਗੰਢੇ ਉੱਪਰ ਉਡਾਰੀ ਨੇ ਲਾਉਣ ਵਾਲੇ। ਨਾਰਾ ਲਾ ਕੇ ਲੈ ਲਿਆ ਰਾਜ ਉਹਨਾਂ, ਹੁੰਦੇ ਦਾ ਹਨ ਬੁੱਧੂ ਬਣਾਉਣ ਵਾਲੇ। ਜੀ, ਲੀਡਰ ਭਾਜਪਾ ਦੇ ਕਹਿੰਦੇ ਕਹਿਣ ਦਿਓ, ਕਰਨੀ ਜਿੰਨੀ ਵੀ ਕਰੇ ਪਈ ਚੋਟ ਬੀਬੀ। ਲੀਡਰ ਭਾਜਪਾ ਦੇ ਕਹਿੰਦੇ ਕਹਿਣ ਦਿਓ, ਕਰਨੀ ਜਿੰਨੀ ਵੀ ਕਰੇ ਪਈ ਚੋਟ ਬੀਬੀ। ਪੈ ਗਈ ਲੋੜ ਤਾਂ ਆਊ ਉਹ ਕੋਲ ਸਾਡੇ, ਸਾਡੇ ਉਲਟ ਨਹੀਂ ਪਾਊਗੀ ਵੋਟ ਬੀਬੀ। ਜੀ 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 ਬਿਲਕੁਲ। ਤੇ ਬਲਤੇਜ ਪੰਨੂ ਜੀ, ਆਪਾਂ ਇੱਥੇ ਹੀ ਇੱਕ ਛੋਟੀ ਜੀ ਹੁਣ ਆਪਾਂ ਬ੍ਰੇਕ ਲਵਾਂਗੇ। ਬ੍ਰੇਕ ਤੋਂ ਬਾਅਦ ਦੇ ਵਿੱਚ ਸਰੋਤਿਆਂ ਦੇ ਲਈ ਫੋਨ ਲਾਈਨਸ ਜਿਹੜੀਆਂ ਸਟੂਡੀਓ ਦੀਆਂ ਉਹ ਖੋਲ੍ਹਦੇ ਹਾਂ। ਜੇ ਉਹਨਾਂ ਦਾ ਕੋਈ ਸਵਾਲ ਹੋਵੇ ਤਾਂ ਉਹ ਜ਼ਰੂਰ ਜਿਹੜੀਆਂ ਜੀ ਕਾਲ ਕਰ ਸਕਦੇ ਹੋ ਸਟੂਡੀਓ 'ਚ। ਸਟੂਡੀਓ ਦਾ ਫੋਨ ਨੰਬਰ ਉਹੀ ਹੈ ਜੀ 408 272 5200 4082725200। ਤੁਸੀਂ ਸਟੂਡੀਓ 'ਚ ਕਾਲ ਕਰਕੇ ਜੇ ਕੋਈ ਸਵਾਲ ਹੈਗਾ ਤੁਹਾਡਾ ਬਲਤੇਜ ਪੰਨੂ ਜੀ ਲਈ, ਉਹ ਤੁਸੀਂ ਕਰ ਸਕਦੇ ਹਾਂ। ਮਿਲਦੇ ਹਾਂ ਆਪਣੇ ਸਰੋਤਿਆਂ ਨੂੰ ਇੱਕ ਛੋਟੀ ਜੀ ਬ੍ਰੇਕ ਤੋਂ ਬਾਅਦ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਇੱਕ ਵਾਰੀ ਫਿਰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨਾਂ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਬਲਤੇਜ ਪੰਨੂ ਜੀ, ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ ਇੱਕ ਵਾਰੀ ਫਿਰ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ। ਤੇ ਆਪਾਂ ਆਪਣੇ ਜਿਹੜੇ ਕਾਲਰਸ ਆ ਉਹਨਾਂ ਦੇ ਨਾਲ ਹੁਣ ਗੱਲਬਾਤ ਕਰਦੇ ਹਾਂ। ਤੇ ਕਾਲਰ ਲੈਣ ਤੋਂ ਪਹਿਲਾਂ ਇੱਕ ਵਾਰੀ ਫਿਰ ਜਿਹੜੇ ਜੀ ਸਰੋਤਿਆਂ ਨੂੰ ਫੋਨ ਨੰਬਰ ਦੱਸ ਦਈਏ। ਨੰਬਰ ਹੈਗਾ ਜੀ 408 272 5200 408 272 5200 ਦੇ ਉੱਤੇ। ਤੇ ਅੱਜ ਦੇ ਜਿਹੜੇ ਪਹਿਲੇ ਕਾਲਰ ਸਾਡੇ ਨਾਲ ਜੁੜੇ ਨੇ ਨਿਰਮਲ ਸਿੰਘ ਲਾਲੀ ਜੀ। ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਜੀ। ਕੀ ਸਵਾਲ ਹੈ ਜੀ ਤੁਹਾਡਾ? ਹਾਂਜੀ, ਸਤਿ ਸ਼੍ਰੀ ਅਕਾਲ ਪੰਨੂ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਹੈਲੋ, ਹਾਂਜੀ ਹਾਂਜੀ, ਸਵਾਲ ਦੱਸੋ ਜੀ। ਇਹ ਮੇਰਾ ਸਵਾਲ ਨਹੀਂ ਗਾ, ਮੈਂ ਕਹਿੰਦਾ ਵਿਚਾਰ ਸਾਂਝਾ ਕਰਨਾ। ਕੱਲ ਇਹਨਾਂ ਨੇ ਨਾ ਥੋੜਾ ਜਿਹਾ ਸ਼ਬਦ, ਪੰਜਾਬੀ ਸ਼ਬਦ ਜੋੜਾਂ ਦੇ ਬਾਰੇ ਟੌਪਿਕ ਚੱਲਦਾ ਸੀਗਾ ਤੇ ਇਹਨਾਂ ਨੇ ਆਪਣੇ ਬੜੇ ਵਧੀਆ ਵਿਚਾਰ ਦਿੱਤੇ ਸੀਗੇ ਕਿ ਅਸੀਂ ਸ਼ਬਦ ਜੋੜਾਂ ਬਾਰੇ, ਸ਼ਬਦ ਉਚਾਰਨ ਜਿਹੜਾ ਕਰਦੇ ਹਾਂ ਅਸੀਂ ਬਹੁਤ ਸਾਵਧਾਨ ਨਹੀਂ ਰਹਿੰਦੇ। ਉਹਨਾਂ ਦੀ ਗੱਲ ਠੀਕ ਸੀ, ਵਧੀਆ ਸੀਗਾ ਕਿ ਕਈ ਲੇਖਕ ਤਾਂ ਆਪਣੀਆਂ ਕਿਤਾਬਾਂ ਲਿਖਣ ਵਾਲੇ ਉਹਨੂੰ ਵੀ ਸ਼ਬਦ ਜੋੜ ਇੰਨੀਆਂ ਗਲਤੀਆਂ ਕਰਦੇ ਕਿ
ਪੁੱਛੋ ਨਾ ਤੁਸੀਂ। ਤਾਂ ਇਹਨਾਂ ਨੇ ਇੱਕ ਮਿਸਾਲ ਦਿੱਤੀ ਸੀ ਕਿ ਅਸੀਂ ਆਮ ਜਿਹੜੇ ਸ਼ਬਦ ਹੈ ਜੱਜਾ ਵਗੈਰਾ ਨਾ ਉਹਨਾਂ 'ਚ ਆਮ ਅਸੀਂ ਬਿੰਦੀ ਲਾਉਂਦੇ ਰਹਿੰਦੇ ਹਾਂ ਆਮ ਹੀ ਸ਼ਬਦਾਂ ਦੇ ਵਿੱਚ। ਇਹਨਾਂ ਨੇ ਮਿਸਾਲ ਦਿੱਤੀ ਸੀ ਵੀ ਜ਼ਿੰਦਗੀ ਜਿਹੜਾ ਸ਼ਬਦ ਆ ਉਹਦੇ ਵਿੱਚ ਇਹ ਬਿੰਦੀ ਨਹੀਂ ਆਉਂਦੀ। ਜ਼ਿੰਦਗੀ ਵਿੱਚ ਜ਼ਿੰਦਗੀ ਇਕੱਲਾ ਹੁੰਦਾ, ਜ਼ਿੰਦਗੀ ਨਹੀਂ ਹੁੰਦਾ, ਜ਼ਿੰਦਗੀ ਹੁੰਦਾ ਆ। ਤੇ ਮੇਰਾ ਕਹਿਣਾ ਇਹ ਹੈ ਵੀ ਜ਼ਿੰਦਗੀ ਦੇ ਵਿੱਚ ਉਲਟ ਕਿਹਾ ਸੀਗਾ ਜੀ, ਜ਼ਿੰਦਗੀ ਨਹੀਂ ਹੈ ਜ਼ਿੰਦਗੀ ਹੈ, ਮੈਂ ਇਹ ਕਿਹਾ ਸੀ। ਤੁਸੀਂ ਕਹਿੰਦੇ ਜੱਜੇ ਦੇ ਪੈਰ ਬਿੰਦੀ ਨਹੀਂ ਹੁੰਦੀ, ਪੈਂਦੀ ਹੈ ਜੀ। ਮੈਂ ਇਹ ਕਿਹਾ ਸੀਗਾ ਪੈਂਦੀ ਹੈ, ਤੁਸੀਂ ਗਲਤ ਸੁਣਿਆ ਜੀ। ਅੱਛਾ, ਤੁਸੀਂ ਪਹਿਲਾਂ ਕਹਿੰਦੇ ਸੀ ਵੀ ਤੁਸੀਂ ਬਿੰਦੀ ਜਿਹੜੀ ਆ ਆਮ ਹੀ ਲੋਕੀ ਲਾਉਂਦੇ ਰਹਿੰਦੇ ਆ ਵੀ ਜੇ ਮਿਸਾਲ ਦੇ ਤੌਰ ਤੇ ਜਿੱਦਾਂ ਜ਼ਿੰਦਗੀ ਆ ਉਹ 'ਚ ਬਿੰਦੀ ਨਹੀਂ ਹੋਣੀ ਚਾਹੀਦੀ। ਦੇਖੋ ਦੁਬਾਰਾ ਸੁਣਿਓ ਜੀ ਰਿਕਾਰਡਿੰਗ ਉਹਦੀ, ਮੇਰਾ ਖਿਆਲ ਜਿਹੜਾ ਪੰਜਾਬੀ ਰੇਡੀਓ ਨਹੀਂ ਬੈਂਸ ਦੀ ਲੋੜ ਆਪਾਂ ਸ਼ੰਕਾ ਪੂਰੀ ਕਰਨੀ ਸੀ। ਮਤਲਬ ਮੇਰਾ ਕਹਿੰਦਾ ਸੀਗਾ ਵੀ ਆਪਣਾ ਮਤਲਬ ਵੀ ਜ਼ਿੰਦਗੀ ਜੇ ਪੈਰ ਬਿੰਦੀ ਹੁੰਦੀ ਆ, ਮੇਰਾ ਖਿਆਲ ਸੀਗਾ, ਮੇਰਾ ਇਹੀ ਵਿਚਾਰ ਸਾਂਝਾ ਕਰਨਾ ਸੀ। ਥੈਂਕ ਯੂ ਜੀ, ਮਿਹਰਬਾਨੀ ਜੀ, ਥੈਂਕ ਯੂ ਜੀ। ਅਗਲੇ ਕਾਲਰ ਨੇ ਕਿਹਾ ਸੀਗਾ ਮੇਰਾ, ਮੈਂ ਫੇਰ ਇੱਕ ਵਾਰੀ ਰਿਪੀਟ ਕਰਦਾ, ਮੈਂ ਇਹ ਗੱਲ ਕਹੀ ਸੀ ਕਿ ਕਿਸੇ ਨੇ ਰੇਡੀਓ ਟੋਰਾਂਟੋ ਦੇ ਵਿੱਚ ਰੇਡੀਓ ਕਰਨ ਵਾਲੇ ਨੂੰ ਕਿਹਾ ਸੀਗਾ ਕਿ ਜ਼ਿੰਦਗੀ ਨਹੀਂ ਹੁੰਦਾ, ਜ਼ਿੰਦਗੀ ਹੁੰਦਾ, ਪੈਰ 'ਚ ਬਿੰਦੀ ਪੈਂਦੀ ਹੈ। ਤੇ ਉਹ ਬੰਦਾ ਐਸੀਆਂ ਬਿੰਦੀਆਂ ਪਾਉਣ ਲੱਗਾ ਜੀ, ਮੁੜ ਕੇ ਜਿੰਨੇ ਜੱਜੇ ਸੀਗੇ ਉਹ ਜ਼ੱਜ਼ਾ ਹੀ ਬੋਲਦਾ ਰਿਹਾ ਜੀ ਸਾਰਿਆਂ ਨੂੰ। ਸੋ ਮੈਂ ਇਹ ਕਿਹਾ ਸੀਗਾ ਜਿਹੜੀ ਜ਼ਿੰਦਗੀ ਹੈ ਜੀ, ਜ਼ਿੰਦਗੀ ਨਹੀਂ ਹੈ ਜੀ। ਜੀ ਜੀ। ਤੇ ਅਗਲੇ ਕਾਲਰ ਆਪਾਂ ਉਹਨਾਂ ਨਾਲ ਗੱਲ ਕਰਦੇ ਹਾਂ। ਦਲਜੀਤ ਸਿੰਘ ਜੀ ਜੁੜੇ ਨੇ ਸਾਡੇ ਨਾਲ। ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਜੀ। ਕੀ ਸਵਾਲ ਹੈ ਜੀ ਤੁਹਾਡਾ? ਹਾਂਜੀ, ਸਤਿ ਸ੍ਰੀ ਅਕਾਲ ਜੀ ਦੋਨੋਂ ਵੀਰਾਂ ਨੂੰ। ਮੇਰਾ ਸਵਾਲ ਪੰਨੂ ਸਾਹਿਬ ਦੇ ਪੱਤਰਕਾਰੀ ਬਾਰੇ ਆ, ਕਿਉਂਕਿ ਜ਼ਿਆਦਾਤਰ ਮੀਡੀਆ ਦੇ ਉੱਤੇ ਲੋਕਤੰਤਰ ਦਾ ਜਿਹੜਾ ਚੌਥਾ ਥੰਮ ਆ ਉਹ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ ਹੋ ਗਿਆ ਉਹਦੇ ਉੱਤੇ। ਤੇ ਕਈ ਵਾਰੀ ਉਹ ਕਾਰਪੋਰੇਟ ਘਰਾਣੇ ਜਾਂ ਕਈ ਲੀਡਰ ਜਾਂ ਪਾਰਟੀਆਂ ਸੋਚਦੀਆਂ ਵੀ ਫਲਾਣੇ ਪੱਤਰਕਾਰ ਕੋਲ ਸਾਡੀ ਗੱਲ ਨਾ ਪਹੁੰਚ ਜਾਵੇ, ਵੀ ਡਰਦੇ ਨੇ ਵੀ ਉਹਨੇ ਸੱਚ ਬੋਲ ਦੇਣਾ, ਵੀ ਸਾਡੀ ਗੱਲ ਸਾਹਮਣੇ ਆ ਜਾਣੀ ਆ। ਤੇ ਪੰਨੂ ਸਾਹਿਬ ਨੂੰ ਪੁੱਛਣਾ ਚਾਹੁੰਦਾ, ਕੋਈ ਇਹਨਾਂ ਦਾ ਕੋਈ ਇਹੋ ਜਿਹਾ ਐਕਸਪੀਰੀਅੰਸ ਇਹਨਾਂ ਦਾ ਹੋਇਆ ਹੋਵੇ ਵੀ ਕਿਸੇ ਨੇ ਉਹਨਾਂ ਨੂੰ ਡਰਾਉਣ ਦੀ, ਧਮਕਾਉਣ ਦੀ, ਕਿਸੇ ਅਦਾਰੇ ਨੇ, ਕਿਸੇ ਪਾਰਟੀ ਨੇ ਕਿਹਾ ਵੀ ਸਾਡੀ ਖਬਰ ਨਾ ਦੱਸਿਓ ਤੇ ਵੀ ਉਹ ਤੋਂ ਉਹਨਾਂ ਨੂੰ ਡਰ ਲੱਗਦਾ ਹੋਊਗਾ? ਕੋਈ ਇਹੋ ਜਿਹਾ ਐਕਸਪੀਰੀਅੰਸ ਤਾਂ ਨਹੀਂ ਹੋਇਆ ਤੁਹਾਡੀ ਲਾਈਫ 'ਚ? ਕਈ ਪੱਤਰਕਾਰਾਂ ਨਾਲ ਹੋਇਆ ਇਹੋ ਜਿਹਾ ਜੀ। ਧੰਨਵਾਦ ਜੀ। ਧੰਨਵਾਦ। ਨਾ ਹੋਇਆ ਹੋਵੇ ਤਾਂ ਫਿਰ ਉਹ ਪੱਤਰਕਾਰੀ ਹੋਈ ਨਹੀਂ ਜੀ। ਇਹ ਤਾਂ ਰੋਜ਼ ਦਾ ਰੁਝਾਨ ਆ ਜੀ। ਮੈਂ ਅਜੇ ਬਹੁਤਾ ਲੰਮਾ ਕੀ ਜਾਣਾ ਜੀ, ਅਜੇ 15 ਕੁ ਦਿਨਾਂ ਦੀ ਗੱਲ ਆ ਜੀ। ਜਿਹੜੀ ਇੱਕ ਬੜੀ ਲੰਮੀ ਚੌੜੀ ਕੰਪਲੇਂਟ ਜਿਹੜੀ ਆ ਉਹ ਮੇਰੀ ਕੈਨੇਡਾ ਤੋਂ ਹੋਈ ਹੈ ਜੀ, ਥਰੂ ਉੱਥੋਂ ਕੌਂਸਲੇਟ ਜਨਰਲ ਦੇ ਜੀ। ਔਰ ਉਹਦੇ ਵਿੱਚ ਕਿਹਾ ਇਹ ਗਿਆ ਜੀ ਕਿ ਜਿਹੜੀਆਂ ਖਾਲਿਸਤਾਨੀ ਧਿਰਾਂ ਨੇ, ਮੈਂ ਉਹਨਾਂ ਦਾ ਏਜੰਟ ਹਾਂ ਤੇ ਉਹਨਾਂ ਦੇ ਪੈਸੇ ਜਿਹੜੇ ਆ ਉੱਥੋਂ ਲਿਆ ਕੇ ਕੈਨੇਡਾ ਤੋਂ ਇੱਥੇ ਜਿਹੜੇ ਗਰਮ ਦਲੀਏ ਨੇ ਉਹਨਾਂ ਨੂੰ ਦਿੰਨਾ ਜੀ। ਇਸ ਤਰ੍ਹਾਂ ਦੀ ਕੰਪਲੇਂਟ ਜਿਹੜੀ ਹੋਈ ਆ, ਇਹ ਕੋਈ ਪਹਿਲੀ ਵਾਰੀ ਨਹੀਂ ਹੋਈ। ਬਾਕੀ ਜਿਹੜੀ ਧਮਕਾਉਣ ਵਾਲੀ ਗੱਲ ਆ ਜੀ, ਆ ਹੁਣੇ ਆ ਫੇਸਬੁੱਕ ਤੇ ਇੱਕ ਜਥੇਦਾਰ ਤੋਤਾ ਸਿੰਘ ਹੋਰਾਂ ਦੇ ਕੋਈ ਨੇੜਲੇ ਨੇ ਮੱਦੋਕੇ ਸਾਹਿਬ, ਉਹ ਧਮਕੀ ਵਾਲੀ ਲੈਂਗੁਏਜ ਦੇ ਵਿੱਚ ਜਿਹੜੇ ਹੁਣ ਇਨਬਾਕਸ ਦੇ ਵਿੱਚ ਮੈਸੇਜ ਤੇ ਮੈਸੇਜ ਜਿਹੜਾ ਜੀ ਉਹ ਛੱਡੀ ਜਾਂਦੇ ਆ। ਇਹ ਤਾਂ ਚੱਲਦਾ ਰਹਿੰਦਾ ਜੀ, ਇਹ ਤਾਂ ਪਾਰਟ ਹੈ। ਮੈਂ ਅਕਸਰ ਕਹਿੰਦਾ ਮੈਂ, ਜੇ ਤੁਸੀਂ ਰੜਕਦੇ ਰਹੀ ਨਾ, ਜੇ ਕਿਸੇ ਰੜਕ ਨਹੀਂ ਪਈ ਤਾਂ ਉਹ ਸਵਾਦ ਜਿਹਾ ਨਹੀਂ ਆਉਂਦਾ ਜਿਹੜੀ ਦੇਰ ਤੱਕ ਕੋਈ ਧਮਕੀ ਜੀ ਨਾ ਆਵੇ ਜਾਂ ਏਦਾਂ ਦਾ ਕੋਈ ਜਿਹੜਾ ਨਾ ਹੋਵੇ। ਇਹ ਬਿਲਕੁਲ, ਇਹ ਤਾਂ ਪੈਂਦਾ ਜੀ ਰੋਜ਼ ਦਾ, ਇਹ ਤਾਂ ਵਰਤਾਰਾ ਹੈ। ਜਿੰਨਾ ਮੈਂ ਭੁਗਤਿਆ ਜੀ, ਮੇਰਾ ਖਿਆਲ ਪੰਜਾਬੀ ਰੇਡੀਓ USA ਦੱਸ ਸਕਦਾ ਜੀ ਕਿ ਜੋ ਕੁਝ ਕੈਨੇਡਾ ਦੇ ਵਿੱਚ ਹੋਇਆ ਪਿਛਲੇ ਸਮੇਂ ਦੇ ਦੌਰਾਨ ਜਾਂ ਅੱਜ ਵੀ ਜਿਹੜਾ ਉਹ ਭੁਗਤਣਾ ਪੈ ਰਿਹਾ ਜੀ, ਪੈਰ ਤੇ ਭੁਗਤਣਾ ਪੈਂਦਾ ਜੀ। ਫਿਰ ਵੀ ਏਦਾਂ ਦੀ ਕੋਈ ਗੱਲ ਨਹੀਂ ਜੀ। ਮੈਂ ਤਾਂ ਇੱਕੋ ਗੱਲ ਹੀ ਹਮੇਸ਼ਾ ਇੱਕ ਲੋਕ ਗੀਤ ਦੀ ਇੱਕ ਜਿਹੜੀ ਸਤਰ ਹੈ ਨਾ, ਜੋ ਚੇਤੇ ਰੱਖਦਾ ਵੀ 2 ਪੈਰ ਘੱਟ ਤੁਰਨਾ ਮੜਕਦੇ ਦਾ। ਜੀ ਬਿਲਕੁਲ ਜੀ, ਹਮੇਸ਼ਾ ਹੀ ਏਦਾਂ ਕਰਨਾ ਚਾਹੀਦਾ ਹੈ। ਤੇ ਲਓ ਜੀ, ਆਪਾਂ ਅਗਲੇ ਕਾਲਰ ਉਹਨਾਂ ਦੇ ਨਾਲ ਗੱਲ ਕਰਦੇ। ਸਾਡੇ ਨਾਲ ਜੁੜੇ ਨੇ ਹਰਜੀਤ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਜੀ। ਕੀ ਸਵਾਲ ਹੈ ਤੁਹਾਡਾ? ਹਰਜੀਤ ਜੀ ਸਤਿ ਸ਼੍ਰੀ ਅਕਾਲ। ਲੱਗਦਾ ਜੀ ਇਹ ਭੁੱਲ ਗਏ ਨੇ, ਤੇ ਆਪਾਂ ਇਹਨਾਂ ਤੋਂ ਅਗਲੇ ਕਾਲਰ ਉਹਨਾਂ ਵੱਲ ਵੱਧਦੇ ਹਾਂ। ਬਲਕਾਰ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ। ਪੰਨੂ ਸਾਹਿਬ ਨੂੰ ਵੀ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ। ਜੀ। ਤੇ ਮੈਂ ਤੁਹਾਨੂੰ ਤੁਹਾਡੀ ਸਿਲਵਰ ਜੁਬਲੀ ਤੇ ਲੱਖ ਲੱਖ ਵਧਾਈਆਂ ਦਿੰਦਾ। ਤੁਹਾਨੂੰ ਮੈਂ ਕੱਲ ਕਾਲ ਕਰਦਾ ਸੀ, ਮੇਰੀ ਗੱਲ ਨਹੀਂ ਹੋ ਸਕੀ। ਧੰਨਵਾਦ ਜੀ, ਮਿਹਰਬਾਨੀ ਜੀ, ਨੋ ਪ੍ਰੋਬਲਮ। ਅੱਛਾ, ਦੂਜੀ ਗੱਲ ਇਹ ਆ ਪੰਨੂ ਸਾਹਿਬ ਨੂੰ, ਜਿਹੜਾ ਆਪ ਖੁਦ ਨਸ਼ਾ ਕਰਦਾ ਹੋਵੇ ਉਹ ਪੰਨੂ ਆਪਣਾ ਲੋਕਾਂ ਦਾ ਕੀ ਭਲਾ ਕਰ ਸਕਦਾ? ਸੁਖਬੀਰ ਬਾਦਲ ਤਾਂ ਆਪ ਨਸ਼ਾ ਕਰਦਾ ਜੀ, ਫੀਮ ਖਾਂਦਾ ਹੋ। ਚਲੋ ਇਸ ਤਰ੍ਹਾਂ ਜੀ, ਇਹਦਾ ਕੋਈ ਕਹਿੰਦੇ ਵੀ ਡੋਪ ਟੈਸਟ ਹੋ ਜੇ। ਡੋਪ ਟੈਸਟ ਮੈਂ ਕਹਿੰਦਾ 100%, ਮੈਂ ਕਹਿੰਦਾ ਕਰਾਓ ਡੋਪ ਟੈਸਟ। ਸਭ ਤੋਂ ਪਹਿਲਾਂ ਸੁਖਬੀਰ ਬਾਦਲ ਕਰਾਓ। ਦੇਖੋ ਨਾ ਆਵੇ ਨਾ, ਮੈਂ ਸਭ ਕੁਝ ਛੱਡ ਦੂੰਗਾ, ਇੰਡੀਆ ਚਲਾ ਜਾਊਗਾ ਮੁੜ ਕੇ ਇੱਥੋਂ ਛੱਡ ਕੇ।
ਜੀ 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 ਧੰਨਵਾਦ ਹੋਣਾ ਹੋਵੇ ਅਸੀਂ ਤਾਂ ਅੱਜ ਕਰਾ ਦਈਏ ਜੀ। ਜੀ ਬਿਲਕੁਲ, ਪਰ ਉਹ ਮੰਨਣ ਤੇ ਤਾਂ ਆ ਨਾ, ਉਦੋਂ ਹੁਣ ਜੁੱਤੀਆਂ ਵੀ ਲਵਾਈ ਜਾਂਦੇ ਪੱਤਰਕਾਰਾਂ ਦੀਆਂ ਵੀ ਕਿਤੇ ਹੁਣ ਪੈਣੀਆਂ ਨਾ ਸ਼ੁਰੂ ਹੋ ਜਾਣ। ਤੇ ਅਗਲੇ ਕਾਲਰ ਉਹਦਾ ਨਾਲ ਗੱਲ ਕਰਦੇ ਆ, ਮਹਿੰਦਰ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਜੀ। ਕੀ ਸਵਾਲ ਹੈ ਤੁਹਾਡਾ? ਸਤਿ ਸ਼੍ਰੀ ਅਕਾਲ ਜੀ, ਪੰਜਾਬੀ ਰੇਡੀਓ ਸਾਰੇ ਮੈਂਬਰਾਂ ਨੂੰ, ਪੰਨੂ ਸਾਹਿਬ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪੰਨੂ ਸਾਹਿਬ, ਇੱਕ ਥੋੜੀ ਸ਼ੰਕਾ ਆ, ਤੁਸੀਂ ਨਿਵਾਰਨ ਕਰੋ। ਜਿਵੇਂ ਮੋਦੀ ਦਾ ਪ੍ਰਚੰਡ ਬਹੁਮਤ ਨਾਲ ਜਿੱਤ ਕੇ ਆਇਆ, ਚਲੋ ਕਾਂਗਰਸ ਨੇ ਇਹਨਾਂ ਨੂੰ ਪਲੇਟ ਵਿੱਚ ਪਾ ਕੇ ਸੱਤਾ ਦੇ ਦਿੱਤੀ ਆ। ਨੰਬਰ ਦੂਸਰਾ ਮੇਰਾ, ਜਿਵੇਂ ਮੁਲਾਇਮ ਤੇ ਮਾਇਆਵਤੀ ਅੰਦਰੋਂ ਤਾਂ ਬਾਹਰੋਂ ਦਾ ਕਾਂਗਰਸ ਨੂੰ ਗਾਲਾਂ ਕੱਢਦੇ ਰਹੇ ਤੇ ਅੰਦਰੋਂ ਡੀਲ ਕਰਕੇ ਜਾਂ ਕੁਛ ਆਪਦਾ ਲੈਂਦੇ ਰਹੇ ਤੇ ਜਨਤਾ ਨੂੰ ਨਾ ਸਬਕ ਸਿਖਾਇਆ। ਜੇ ਕਿਤੇ ਮਮਤਾ ਬਨਰਜੀ ਵਾਂਗੇ ਉਦੋਂ ਇਹਨਾਂ ਦਾ ਸਾਥ ਛੱਡ ਦਿੰਦੇ ਤੇ ਜੈਨ ਦਿੱਤਾ ਤੇ ਮਮਤਾ ਇਹ ਵੀ ਜਿੱਤ ਜਾਂਦੇ ਤੇ ਫਿਰ ਮੋਦੀ ਨੂੰ 230, 35, 40 ਸੀਟਾਂ ਹੀ ਹੋਣੀ ਚਾਹੀਦਾ। ਕੀ ਖਿਆਲ ਹੈ ਇਹਦੇ ਬਾਰੇ ਤੁਹਾਡਾ, ਦੱਸ ਸਕਦੇ ਹੋ ਤੁਸੀਂ? ਜੀ, ਤੁਸੀਂ ਬਿਲਕੁਲ ਸਹੀ ਗੱਲ ਕੀਤੀ ਹੈ ਜੀ। ਖਾਸ ਤੌਰ ਦੇ ਉੱਤੇ ਮੈਂ ਕਹੂੰਗਾ ਕਿ ਦਲਿਤ ਭਾਈਚਾਰੇ ਦੇ ਬਾਰੇ ਤਾਂ ਮੈਂ ਕਹੂੰਗਾ ਕਿ ਜਿਹੜਾ ਵੀ ਉਹਨਾਂ ਦਾ ਨੇਤਾ ਬਣਦਾ ਨਾ ਜੀ, ਉਹ ਇੰਨਾ ਅਮੀਰ ਹੋ ਜਾਂਦਾ ਕੁਝ ਸਾਲਾਂ ਦੇ ਵਿੱਚ, ਉਹਨੂੰ ਭੁੱਲ ਹੀ ਜਾਂਦਾ ਕਿ ਉਹ ਕਿਹੜੇ ਭਾਈਚਾਰੇ ਦੀਆਂ ਮੰਗਾਂ ਜਾਂ ਉਹਨਾਂ ਦੇ ਹਾਲਾਤ ਜਿਹੜੇ ਨੇ ਉਹਨੂੰ ਲੈ ਕੇ ਉਹਨੂੰ ਸੁਧਾਰਨ ਦੇ ਵਿੱਚ ਆਇਆ ਸੀਗਾ। ਮਾਇਆਵਤੀ ਹੋਰੀ ਤਾਂ ਭੁੱਲ ਹੀ ਚੁੱਕੇ ਨੇ ਕਿ ਕੋਈ ਦਲਿਤ ਭਾਈਚਾਰਾ ਵੀ ਸੀਗਾ ਜਿਨ੍ਹਾਂ ਨੇ ਉਹਨਾਂ ਨੂੰ ਇੰਨਾ ਮਾਣ ਦਿੱਤਾ ਕਿ ਅੱਜ ਉਹ ਸ਼ੋਅ ਕਰਦੇ ਨੇ ਕਿ ਕੁਇੰਟਲ ਸੋਨਾ ਹੀ ਆ ਉਹਨਾਂ ਕੋਲੇ, ਬਾਕੀ ਕਿੰਨੀ ਕੁ ਪ੍ਰਾਪਰਟੀ ਆ ਕੋਈ ਉਹਨਾਂ ਨੂੰ ਪਤਾ ਨੀਗਾ ਜੀ। ਉਹੋ ਜੀ ਮੁਲਾਇਮ ਸਿੰਘ ਯਾਦਵ ਦੀ ਜਿਹੜੀ ਆ ਜੀ ਪਾਰਟੀ ਆ, ਇਸੇ ਕਰਕੇ ਬਹੁਜਨ ਸਮਾਜ ਪਾਰਟੀ ਅੱਜ ਕਿੱਥੇ ਆ ਜੀ? ਪਾਰਲੀਮੈਂਟ ਦੇ ਵਿੱਚ ਕਿਤੇ ਵੀ ਨਹੀਂ ਹੈਗੀ। ਔਰ ਉਹਦਾ ਪਤਨ ਜਿਹੜਾ ਉਹ ਸ਼ੁਰੂ ਹੋ ਚੁੱਕਾ ਹੋਇਆ। ਬਹੁਜਨ ਸਮਾਜ ਪਾਰਟੀ ਹੁਣ ਜਿਹੜੀ ਬਹੁਤੀ ਦੇਰ ਸਰਵਾਈਵ ਨਹੀਂ ਕਰਨੀ ਜਿਹੋ ਜਿਹੇ ਹਾਲਾਤ ਬਣੇ ਹੋਏ ਨੇ, ਇਹੋ ਹੀ ਹਾਲ ਸਮਾਜਵਾਦੀ ਪਾਰਟੀ ਦਾ। ਤੁਹਾਡੀ ਗੱਲ ਠੀਕ ਹੈ। ਅੱਜ ਜਿਹੜੀ ਮਮਤਾ ਬੈਨਰਜੀ ਹੈ, ਜੇ ਉਹਦੀ ਹੋਂਦ ਤਕੜੀ ਜਿਹੜੀ ਉਹ ਕਾਇਮ ਹੈ, ਕਾਂਗਰਸ ਤੋਂ ਬਾਅਦ ਵੱਧ ਸੀਟਾਂ ਵਾਲੀ ਉਹ ਪਾਰਟੀ ਹੈ ਪਾਰਲੀਮੈਂਟ ਦੇ ਵਿੱਚ, ਉਹ ਇਸੇ ਕਰਕੇ ਕਿ ਉਹ ਟਾਈਮ ਸਿਰ ਕਾਂਗਰਸ ਦਾ ਸਾਥ ਜਿਹੜਾ ਸੀ ਉਹ ਛੱਡ ਗਈ। ਜੇ ਸਮਾਜਵਾਦੀ ਪਾਰਟੀ ਨਾ ਸਮਝੌਤਾ ਕਰਦੀ, ਬਹੁਜਨ ਸਮਾਜ ਪਾਰਟੀ ਨਾ ਸਮਝੌਤਾ ਕਰਦੀ, ਇਹਨਾਂ ਦੇ ਕੋਲੇ 30-30, 35-35 ਸੀਟਾਂ ਜਿਹੜੀਆਂ ਸੀ ਉਹ ਹੁੰਦੀਆਂ ਤਾਂ ਤੀਜੇ ਫਰੰਟ ਦੀ ਕਮ ਸੇ ਕਮ ਜਿਹੜੀ ਸਰਕਾਰ ਸੀ ਉਹ ਨੇੜੇ ਤੇੜੇ ਆ ਜਾਂਦੀ, ਜਾਂ ਆਪੋਜੀਸ਼ਨ ਹੀ ਹੁੰਦੀ। ਆਪੋਜੀਸ਼ਨ ਜੇ ਇਸ ਸੰਵਿਧਾਨ ਦੇ ਮੁਤਾਬਕ ਇਸ ਵੇਲੇ ਜਿਹੜਾ ਬਹੁਤਾ ਰੌਲਾ ਚੱਲ ਰਿਹਾ ਕਿ ਆਪੋਜੀਸ਼ਨ ਦਾ ਨੇਤਾ ਕੌਣ ਹੋਵੇ, ਜਿਹੜਾ ਸੰਵਿਧਾਨ ਆ ਉਹ ਕਹਿੰਦਾ ਹੈ ਕਿ ਜੇ ਤੁਹਾਡਾ ਆਪਸੀ ਗੱਠਜੋੜ ਚੋਣਾਂ ਤੋਂ ਪਹਿਲਾਂ ਹੋਇਆ, ਮੰਨ ਲਓ ਤੀਜਾ ਫਰੰਟ ਇੱਕ ਉਭਾਰ ਲਿਆ ਜਾਂਦਾ, ਉਹਦੇ ਵਿੱਚ ਸਮਾਜਵਾਦੀ ਪਾਰਟੀ ਵੀ ਆ ਜਾਂਦੀ, ਉਹਦੇ ਵਿੱਚ ਬਹੁਜਨ ਸਮਾਜ ਪਾਰਟੀ ਆ ਜਾਂਦੀ, ਉਹਦੇ ਵਿੱਚ ਮਮਤਾ ਬੈਨਰਜੀ ਆ ਜਾਂਦੀ, ਇਹਨਾਂ ਲੋਕਾਂ ਦੀਆਂ ਸੀਟਾਂ ਜਿਹੜੀਆਂ ਸੀਗੀਆਂ ਉਹ 100 ਜਾਂ 100 ਕੁਛ ਜਿਹੜੀਆਂ ਹੁੰਦੀਆਂ, ਤੇ ਅੱਜ ਵਿਰੋਧੀ ਧਿਰ ਦੇ ਵਿੱਚ ਬੈਠੇ ਹੁੰਦੇ ਜੇ ਸਰਕਾਰ ਨਾ ਵੀ ਬਣਾਉਂਦੇ। ਇਹਦਾ ਫਾਇਦਾ ਜਿਹੜਾ ਦੂਜਾ ਇਹ ਹੁੰਦਾ ਕਿ ਸੁਪਰ ਮੈਜੋਰਿਟੀ ਜਿਹੜੀ ਆ ਉਹ ਨਾ ਮਿਲਦੀ ਨਰਿੰਦਰ ਮੋਦੀ ਹੋਰਾਂ ਨੂੰ। ਜਿੱਦਣ ਸੁਪਰ ਮੈਜੋਰਿਟੀ ਮਿਲੀ ਸੀ, ਮੈਂ ਉਧਰ ਵੀ ਇਹ ਗੱਲ ਕਹੀ ਸੀ ਕਿ ਭੁਗਤਣਾ ਪਊਗਾ, ਲਮਹੋਂ ਮੇ ਖਤਾ ਕੀ ਸਦੀਆਂ ਮੇ ਸਜ਼ਾ ਪਾਈ। ਇਹ ਤਾਂ ਸ਼ੁਰੂਆਤ ਹੋਈ ਆ, ਅਜੇ ਹਿਡਨ ਏਜੰਡੇ ਜਿਹੜੇ ਨੇ ਤੁਸੀਂ ਸਾਹਮਣੇ ਆਉਂਦੇ ਵੇਖਣਾ ਕਿਹੋ ਜਿਹੇ ਆਉਂਦੇ ਨੇ। ਤਾਂ ਮੈਂ ਨਹੀਂ ਕਹਿੰਦਾ ਕਿ ਆਗਾਜ਼ ਅੱਛਾ, ਅੰਜਾਮ ਖੁਦਾ ਜਾਣੇ ਵਾਲੀ ਗੱਲ, ਅੰਜਾਮ ਚੰਗਾ ਨਹੀਂ ਹੋਊਗਾ। ਮੈਂ ਤਾਂ ਇਹ ਤੁਹਾਨੂੰ ਕਹੂੰਗਾ ਜਿਹੜੀ ਕਾਨਪੁਰ ਦੇ ਦੰਗਿਆਂ ਵਾਲੀ ਗੱਲ ਕਰਕੇ ਹਟੇ ਨੇ, ਜਿਵੇਂ ਰਾਜਪਾਲਾਂ ਨੂੰ ਜਿਹੜਾ ਜੀ ਉਹ ਲਾਇਆ ਜਾ ਰਿਹਾ, ਜਿਵੇਂ ਲਵ ਜਿਹਾਦ ਵਾਲਾ ਮਾਮਲਾ ਜਿਹੜਾ ਉਭਾਰਿਆ ਜਾ ਰਿਹਾ। ਇੱਥੇ ਇੱਕ ਚੈਨਲ ਜਿਹੜਾ ਬੀਜੇਪੀ ਦੇ ਬਹੁਤੇ ਗੁਣ ਗਾਉਂਦਾ, ਕੱਲ ਇੱਕ ਕੁੜੀ ਨੂੰ ਲੈ ਕੇ ਬੈਠਾ ਸੀਗਾ ਕਿ ਮੈਨੂੰ ਤਾਂ ਮੁਸਲਮਾਨ ਭਾਈਚਾਰੇ ਨੇ ਉਜਾੜ ਦਿੱਤਾ, ਮੈਨੂੰ ਤਾਂ ਕੁੱਤੇ ਪਵਾਉਂਦੇ ਸੀਗੇ, ਮੈਂ ਉਹਨਾਂ ਵਿਆਹ ਕਰਾਇਆ। ਇਹ ਜਿਹੜੀਆਂ ਕਹਾਣੀਆਂ ਨੇ ਸਾਹਮਣੇ ਲਿਆਂਦੀਆਂ ਜਾ ਰਹੀਆਂ ਨੇ। ਹੁਣ ਕਿਉਂ ਲਿਆਂਦੀਆਂ ਜਾ ਰਹੀਆਂ ਨੇ? ਤਾਂ ਕਿ ਨਫ਼ਰਤ ਜਿਹੜੀ ਆ ਦੂਜਿਆਂ ਦੇ ਪ੍ਰਤੀ ਜਿਹੜੀ ਉਹ ਪੈਦਾ ਕੀਤੀ ਜਾ ਸਕੇ। ਮੈਂ ਤਾਂ ਇਹ ਕਹੂੰਗਾ ਜੀ ਕਿ ਜਿਹੜੇ ਅੱਖਾਂ ਮੀਚ ਕੇ ਸਾਡੇ ਪੰਜਾਬ ਵਾਲੇ ਅਕਾਲੀ ਦਲ ਵਾਲੇ ਉਹਨਾਂ ਦੀ ਮਦਦ ਕਰੀ ਜਾਂਦੇ ਨੇ ਨਾ ਜੀ, ਇਹਨਾਂ ਨੇ ਪੰਜਾਬ ਦਾ ਨੁਕਸਾਨ ਵੀ ਬਹੁਤ ਕਰਾਉਣਾ ਆ। ਅਜੇ ਜਿਹੜੀ ਮੈਜੋਰਿਟੀ ਦੇ ਵਿੱਚ ਆਈ ਸਰਕਾਰ ਆ ਉਹ ਟਿੱਚ ਨਹੀਂ ਜਾਣਦੀ ਇਸ ਵੇਲੇ ਅਕਾਲੀ ਦਲ ਨੂੰ ਜੀ, ਔਰ ਵੱਧ ਤੋਂ ਵੱਧ ਨੁਕਸਾਨ ਕਰੂਗੀ, ਕਰਦੀ ਪਿਛਲੇ ਸਮੇਂ 'ਚ ਵੀ ਰਹੀ ਹੈ। ਮੋਹਨ ਭਾਗਵਤ ਦੀ ਰੱਸੀ ਇੰਨੀ ਖੁੱਲ ਗਈ ਹੈ ਇਸ ਵੇਲੇ ਕਿ ਜੋ ਉਹਦੇ ਮੂੰਹ ਆਉਂਦਾ ਬੋਲੀ ਜਾਂਦਾ। ਬਿਲਕੁਲ ਬਿਲਕੁਲ, ਇਸ ਦੇ ਵਿੱਚ ਕੋਈ ਦੋ ਰਾਏ ਨਹੀਂ ਜੀ। ਜੇ ਇਹ ਆਪਸ ਦੇ ਵਿੱਚ ਜ਼ਰੂਰ ਲੜਾਉਣਗੇ ਤੇ ਲੋਕਾਂ ਦੇ ਪੁੱਤ ਮਰਾਉਣਗੇ, ਇਹਨਾਂ ਨੂੰ ਸਿਰਫ ਤੇ ਸਿਰਫ ਕੁਰਸੀ ਦੇ ਨਾਲ ਪਿਆਰ ਆ। ਅਗਲੀ ਜਿਹੜੀ ਆ ਆਪਾਂ ਗੱਲ ਕਰਦੇ ਹਾਂ, ਸਾਡੇ ਨਾਲ ਜੁੜੇ ਹੋਏ ਨੇ ਕਸ਼ਮੀਰ ਸਿੰਘ ਝੁੱਟੀ ਜੀ। ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਜੀ। ਕੀ ਸਵਾਲ ਹੈ ਤੁਹਾਡਾ? ਪੰਨੂ ਜੀ ਸਤਿ ਸ਼੍ਰੀ ਅਕਾਲ, ਮੈਂ ਝੁੱਟੀ ਬੋਲਦਾ ਜੀ। ਸਤਿ ਸ਼੍ਰੀ ਅਕਾਲ ਜੀ। ਪੰਨੂ ਜੀ, ਪਹਿਲੀ ਤਾਂ ਗੱਲ ਬੜੀ ਖੁਸ਼ੀ ਹੋਈ ਤੁਹਾਡੀ ਇਹ ਸ਼ਬਦ ਸੁਣ ਕੇ ਵੀ 2 ਪੈਰ ਘੱਟ ਤੁਰਨਾ, ਨਾਲ ਮੜਕਦੇ ਤੁਰਨਾ। ਅਸਲ 'ਚ ਆਦਮੀ ਉਹ ਹੁੰਦਾ ਜਿਹੜਾ ਇਹੋ ਜਿਹੇ ਵਿਚਾਰ ਰੱਖਦਾ ਹੋਵੇ। ਦੂਜੀ ਗੱਲ ਪੰਨੂ ਸਾਹਿਬ, ਇਹ ਜਿੱਦਾਂ ਜਿਮਨੀ ਚੋਣਾਂ ਰਿਜ਼ਲਟ ਜੋ ਆ ਰਹੇ ਆ, ਲੱਗਦੇ ਆ ਵੀ ਆਮ ਪਾਰਟੀ ਕੋਈ ਖਾਸ ਨਹੀਂ ਦਿਖਾ ਸਕੂਗੀ, ਤੇ ਬਾਹਰਲੇ ਲੋਕੀ ਚਾਹੁੰਦੇ ਆ ਵੀ ਗਾਹਾਂ ਦੀ ਸਰਕਾਰ ਆਮ ਪਾਰਟੀ ਦੀ ਬਣੇ। ਤਾਂ ਇਹਨਾਂ ਜੋ ਹੁਣ ਮੈਂ ਤੁਹਾਤੋਂ ਪੁੱਛਣਾ ਚਾਹੁੰਦਾ ਜੀ, ਇਹਨਾਂ 'ਚ ਕਮੀਆਂ ਪੇਸ਼ੀਆਂ 'ਚ ਕੁਛ ਆ ਗਈਆਂ ਨਾ, ਕੀ ਇਹ ਪੂਰੀਆਂ ਕਰ ਲੈਣਗੇ ਗਾਹਾਂ ਵਾਸਤੇ ਕਿ ਨਹੀਂ? ਕਿਉਂਕਿ ਅਸੀਂ ਚਾਹੁੰਦੇ ਹਾਂ ਕਿਸੇ ਨਾ ਕਿਸੇ ਤਰੀਕੇ ਨਾਲ ਆਮ ਪਾਰਟੀ ਦੀ ਸਰਕਾਰ ਬਣੇ ਗਾਹਾਂ ਪੰਜਾਬ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ ਝੁੱਟੀ ਸਾਹਿਬ, ਧੰਨਵਾਦ ਔਰ ਮਿਹਰਬਾਨੀ। ਜਿੱਥੇ ਬਿਲਕੁਲ ਤੁਹਾਡੀ ਗੱਲ ਠੀਕ ਹੈ ਜੀ, ਲੋਕ ਚੇਂਜ ਜਿਹੜੀ ਉਹ ਚਾਹੁੰਦੇ ਆ। ਆਮ ਪਾਰਟੀ ਨੂੰ ਜਿਹੜਾ ਜੀ ਇਹ ਸੋਚਣਾ ਪਊਗਾ ਇਹਦੇ ਵਾਸਤੇ। ਵੈਸੇ ਕੱਲ ਜਿਹੜੀ ਮੀਟਿੰਗ ਹੋਈ ਹੈ ਉਹਦੇ ਵਿੱਚ ਇਹ ਨਾਅਰਾ ਦਿੱਤਾ ਗਿਆ ਜੀ ਕਿ 1 ਬੂਥ 10 ਯੂਥ ਪੰਜਾਬ ਦੇ ਵਿੱਚ। ਔਰ ਆਮ ਆਦਮੀ ਪਾਰਟੀ ਨੇ ਵੀ ਸਪਸ਼ਟ ਕੀਤਾ ਕਿ ਉਹਨੇ ਹਰਿਆਣੇ ਦੇ ਵਿੱਚ ਚੋਣਾਂ ਨਹੀਂ ਲੜਨੀਆਂ। ਉਹਦਾ ਜਿਹੜਾ ਸਾਰਾ ਧਿਆਨ ਹੈ ਉਹ ਪੰਜਾਬ ਤੇ ਦਿੱਲੀ ਦੀ ਚੋਣ ਦੇ ਉੱਤੇ ਹੀ ਕੇਂਦਰਿਤ ਰਹਿਣਾ, ਜਿਹੜੀ ਕਿ ਇੱਕ ਸਿਆਣਪ ਵਾਲੀ ਉਹਨੇ ਗੱਲ ਕੀਤੀ ਹੈ। ਐਵੇਂ ਜਗ੍ਹਾ ਜਗ੍ਹਾ ਇਹ ਇਹਨਾਂ ਨੂੰ ਪਾਰਲੀਮੈਂਟ ਦੀਆਂ ਚੋਣਾਂ ਦੇ ਦੌਰਾਨ ਵੀ ਚਾਹੀਦਾ ਸੀਗਾ। ਦਿੱਲੀ ਲੈ ਲੈਂਦੇ, ਪੰਜਾਬ, ਹਰਿਆਣਾ ਤੇ ਉੱਤਰ ਪ੍ਰਦੇਸ਼ ਲੈ ਲੈਂਦੇ। 4 ਜਗ੍ਹਾ ਦੇ ਉੱਤੇ ਜਿਹੜਾ ਸੀਗਾ ਉਹ ਕੰਸਨਟਰੇਟ ਕਰਦੇ ਤੇ ਸ਼ਾਇਦ 40-45 ਸੀਟਾਂ ਜਿਹੜੀਆਂ ਸੀ ਉਹ ਕੱਢ ਕੇ ਬੈਠੇ ਹੁੰਦੇ ਜੀ ਅੱਜ ਪਾਰਲੀਮੈਂਟ ਦੇ ਵਿੱਚ। ਗਲਤੀ ਜਿਹੜੀ ਹੈ ਜੀ ਅਰਵਿੰਦ ਕੇਜਰੀਵਾਲ ਉਹਨਾਂ ਨੇ ਗਲਤੀ ਜਿਹੜੀ ਉਹ ਕੀਤੀ ਆ, ਜਿਹੜੀ ਉਹ ਭੁਗਤਣੀਆਂ ਪੈ ਰਹੀਆਂ ਨੇ। ਹਾਂ, ਜੇ ਢਾਂਚਾ ਕਾਇਮ ਕਰ ਲੈਂਦੀ ਹੈ ਇਹ ਪਾਰਟੀ ਆਪਣਾ ਪੰਜਾਬ ਦੇ ਵਿੱਚ ਚੰਗਾ, ਤਾਂ ਆਪਣੀ ਚੰਗੀ ਕਾਰਗੁਜ਼ਾਰੀ ਦਿਖਾ ਦੇਊਗੀ। ਜ਼ਿਮਨੀ ਚੋਣਾਂ ਤੋਂ ਘਬਰਾਉਣ ਦੀ ਜ਼ਰੂਰਤ ਨਹੀਂ ਹੁੰਦੀ, ਕਿਉਂਕਿ ਜ਼ਿਮਨੀ ਚੋਣਾਂ ਅਕਸਰ ਹੀ ਸੱਤਾਧਾਰੀ ਜਿਹੜੀ ਆ ਨਾ ਜੀ ਧਿਰ ਉਹ ਜਿੱਤਦੀ ਆ। ਇੱਥੇ ਜਿਹੜਾ ਸਮਝੌਤਾ ਉਹ ਸਾਹਮਣੇ ਆ ਰਿਹਾ, ਜਿਹੜੇ ਅਜੇ ਤੱਕ ਰੁਝਾਨ ਦਿਸ ਰਹੇ ਨੇ, ਜਿਹਦਾ ਆਪਾਂ ਜ਼ਿਕਰ ਪਹਿਲਾਂ ਕਰਦੇ ਰਹੇ ਆ ਕਿ ਕਪਤਾਨ ਅਮਰਿੰਦਰ ਸਿੰਘ ਨੇ ਸਮਝੌਤਾ ਕੀਤਾ। ਬੇਸ਼ੱਕ ਉਹ ਪਰਨੀਤ ਕੌਰ ਨੂੰ ਜਿਤਾ ਲਊਗਾ, ਪਰ ਪੰਜਾਬ ਦੇ ਲੋਕਾਂ ਦੇ ਵਾਸਤੇ ਇਹ ਸਬਕ ਵਾਲੀ ਜਿਹੜੀ ਚੀਜ਼ ਹੋਊਗੀ ਕਿ ਕੈਪਟਨ ਅਮਰਿੰਦਰ ਸਿੰਘ ਵੀ ਉਹੋ ਜਿਹੀ ਆ, ਉੱਤਰ ਕਾਟੋ ਮੈਂ ਚੜ੍ਹਾਂ ਵਾਲੀ ਗੱਲ ਹੋ ਜਾਊਗੀ ਜੇ ਕਪਤਾਨ ਅਮਰਿੰਦਰ ਸਿੰਘ ਹੋਰੀ ਅੱਗੋਂ ਮੁੱਖ ਮੰਤਰੀ ਬਣ ਗਏ। ਇਹਦਾ ਮਤਲਬ ਸਮਝੌਤਾ ਕੀਤਾ ਉਹਨਾਂ ਨੇ, ਜੋ ਕੁਛ ਸਾਰਾ ਕੁਛ ਹੋ ਰਿਹਾ ਜੀ, ਇਹਦੇ ਵਾਸਤੇ ਕੁਛ ਨਹੀਂ ਕਰਨਾ ਉਹਨਾਂ ਨੇ ਜੇ ਉਹ ਮੁੱਖ ਮੰਤਰੀ ਬਣ ਗਏ ਤਾਂ। ਜੀ ਤੇ ਅਗਲੇ ਜਿਹੜੇ ਕਾਲਰ ਆਪਾਂ ਉਹਨਾਂ ਦੇ ਨਾਲ ਗੱਲ ਕਰਦੇ ਹਾਂ ਜੀ। ਸਾਡੇ ਨਾਲ ਜੁੜੇ ਨੇ ਰਾਜਵਿੰਦਰ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਆਇਆਂ ਜੀ। ਕੀ ਸਵਾਲ? ਜੀ ਆਪਣਾ ਪੰਨੂ ਸਾਹਿਬ, ਫਿਨਾਂਸੀਅਰ ਜਿਵੇਂ ਪਹਿਲਾਂ ਪਤਾ ਹੀ ਨਹੀਂ ਜੀ, ਜੈਡ ਸੁਰੱਖਿਆ ਵਾ, ਜੱਸੀ ਕੋਲੇ ਵੀ, ਅਮਰਿੰਦਰ ਬਿੱਟੇ ਕੋਲੇ। ਪੰਜਾਬ 'ਚ ਕਿੰਨੇ ਕੁ ਬੰਦੇ ਜਿਹੜੇ ਜੈਡ ਸੁਰੱਖਿਆ ਵਾਲੇ ਆ ਤੇ ਕਿੰਨਾ ਕੁ ਇਹ ਲੋਕਾਂ ਤੇ ਭਾਰ ਪੈ ਰਿਹਾ ਇੱਕ ਬੰਦੇ ਦੀ ਸੁਰੱਖਿਆ ਨੂੰ ਲੈ ਕੇ ਜੀ? ਕਿੰਨਾ ਖਰਚਾ ਹੋ ਰਿਹਾ ਜੀ? ਬਹੁਤ ਵੱਡਾ ਖਰਚਾ ਜਿਹੜਾ ਜੀ ਉਹ ਹੋ ਰਿਹਾ। ਪੰਜਾਬ ਦੇ ਮੁੱਖ ਮੰਤਰੀ ਕੋਲੇ ਜ਼ੈਡ ਸੁਰੱਖਿਆ ਹੈ, ਪੰਜਾਬ ਦੇ ਡਿਪਟੀ ਮੁੱਖ ਮੰਤਰੀ ਕੋਲੇ ਜ਼ੈਡ ਸੁਰੱਖਿਆ, ਬਿੱਟਾ ਲਈ ਫਿਰਦਾ, ਹਰਮਿੰਦਰ ਜੱਸੀ ਜਿਹੜਾ ਜੀ ਉਹ ਲਈ ਫਿਰਦਾ। ਏਦਾਂ ਹੀ 4-5 ਹੋਰ ਨੇ ਜੀ, ਤਕਰੀਬਨ 11 ਕੁ ਲੋਕ ਹੈਗੇ ਨੇ ਪੰਜਾਬ ਦੇ ਜਿਨ੍ਹਾਂ ਕੋਲੇ ਜ਼ੈਡ ਸੁਰੱਖਿਆ। ਲੱਖਾਂ ਰੁਪਈਏ ਰੋਜ਼ ਦਾ ਜਿਹੜਾ ਖਰਚਾ ਜੀ ਇਹ ਟੈਕਸ ਪੇਅਰ ਦੇ ਸਿਰ ਦੇ ਉੱਤੇ ਪੈਂਦਾ। ਬੇਸ਼ੱਕ ਮਜ਼ਾਕ 'ਚ ਹੀ ਕਹਿੰਦੇ ਨੇ ਭਗਵੰਤ ਮਾਨ ਹੋਰੀ, ਪਰ ਸੀਰੀਅਸ ਗੱਲ ਹੈ ਕਿ ਜੇ ਇੰਨਾ ਹੀ ਖਤਰਾ ਤੇ ਕੋਈ ਹੋਰ ਕੰਮ ਕਰ ਲਓ। ਇਹ ਜ਼ਰੂਰੀ ਤੁਸੀਂ ਇਸ ਫੀਲਡ ਦੇ ਵਿੱਚ ਹੀ ਰਹਿਣਾ। ਜਿੱਧਰ ਨੂੰ ਜਾਂਦੇ ਨੇ ਸੜਕਾਂ ਜਿਹੜੀਆਂ ਉਹ ਖਾਲੀ ਹੋ ਜਾਂਦੀਆਂ ਨੇ, ਉੱਥੋਂ ਲੋਕਾਂ ਦਾ ਲੰਘਣਾ ਜਿਹੜਾ ਜੀ ਔਖਾ ਹੋ ਜਾਂਦਾ ਉਹਨਾਂ ਸੜਕਾਂ ਤੋਂ, ਜਿੱਥੋਂ ਦੀ ਇਹ ਲੋਕ ਜਿਹੜੇ ਲੰਘਦੇ ਨੇ ਜ਼ੈਡ ਸੁਰੱਖਿਆ ਵਾਲੇ ਦੀ। ਬੇਸ਼ੱਕ ਤੁਹਾਡੀ ਗੱਲ ਠੀਕ ਆ ਜੀ, ਜੇ ਮੈਂਬਰ ਪਾਰਲੀਮੈਂਟ ਕੁਛ ਉਹ ਜਿਹੜੇ ਸਿਕਿਉਰਿਟੀ ਨਹੀਂ ਲੈਂਦੇ, ਉਹ ਬਿਨਾਂ ਸਿਕਿਉਰਿਟੀ ਤੋਂ ਵਿਚਰ ਰਹੇ ਨੇ, ਤੇ ਇਹਨਾਂ ਨੂੰ ਏਡਾ ਕਿਹੜਾ ਖਤਰਾ ਖੜਾ ਹੋਇਆ ਹੈ? ਜੀ ਅਗਲੇ ਕਾਲਰ ਲੈਂਦੇ ਹਾਂ ਜੀ। ਸਾਡੇ ਨਾਲ ਜੁੜੇ ਹੋਏ ਨੇ ਗੁਰਜੀਤ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਆਇਆਂ ਜੀ। ਕੀ ਸਵਾਲ ਹੈ ਤੁਹਾਡਾ? ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਮੇਰਾ ਸਵਾਲ ਤਾਂ ਇੱਕ ਥੋੜਾ ਡਿਫਰੈਂਟ ਆ ਨਾਲੋਂ। ਮਤਲਬ ਮੈਂ ਕੱਲ ਦੀ ਖਬਰ ਤੁਹਾਨੂੰ ਇੱਕ ਸ਼ੇਅਰ ਕਰਦਾ। ਸਮਰਾਲੇ ਤੋਂ ਇੱਕ ਮੁੰਡਾ ਫੜਿਆ ਸੀਗਾ, ਉਹ ਪਹਿਲਾਂ ਹੀ ਸਮਗਲਿੰਗ ਕਰਦੇ ਫੀਮ ਫੜੀ ਸੀ ਉਹਦੇ ਕੋਲ 36 ਕਿਲੋ। ਜਾਣੀ ਮੈਨੂੰ ਜਿਹੜੇ ਨੇੜੇ ਦੇ ਸੋਰਸਾਂ ਤੋਂ ਪਤਾ ਲੱਗਿਆ, ਸਾਡੇ ਰਿਸ਼ਤੇਦਾਰਾਂ ਨੂੰ ਲੱਗ ਗਏ ਦੂਰੋਂ। ਤੇ ਸਰਹੰਦ ਪੁਲਿਸ ਨੇ ਫੜਿਆ ਸਮਰਾਲੇ ਆ ਕੇ। ਉਹ ਪਹਿਲਾਂ ਵੀ ਖਾਨਦਾਨੀ ਕਰਦੇ ਨੇ। ਉਹ ਪੁਲਿਸ ਨੇ ਪਾਇਆ 6 ਕਿਲੋ ਫੀਮ ਪਾਈ ਆ ਉੱਤੇ। 30 ਕਿਲੋ ਖੁਰਦ ਕਰਕੇ, ਜਿਵੇਂ ਪਹਿਲਾਂ ਕਾਲਰ ਕਹਿੰਦੇ ਵੀ ਉਹ ਫੀਮ ਖਾਂਦੇ ਨੇ ਸਾਰੇ ਲੀਡਰ। ਕਿਵੇਂ ਮੈਂ ਪੁੱਛਣਾ ਚਾਹੁੰਦਾ ਕਿ ਜਿਹੜੀ ਇਹ 30 ਕਿਲੋ ਫੀਮ ਆ, ਇਹ ਕਿਹੜੇ ਖਾਤਿਆਂ 'ਚ ਪਾ ਦਿੰਦੇ ਨੇ ਪੁਲਿਸ ਵਾਲੇ? ਕਿਵੇਂ ਕਰਦੇ, ਭੇਜਦੇ ਨੇ ਜਾਂ ਵੀ ਉਹ ਆਪਣੇ ਖਾਤੇ 'ਚ ਪਾ ਦਿੰਦੇ ਨੇ? ਇਹੀ ਸਵਾਲ ਹੈ ਜੀ। ਧੰਨਵਾਦ ਜੀ। ਸਾਡੇ ਸੂਤਰ ਨੇ ਜੀ ਜਿਹਨਾਂ ਨੇ ਇਹ ਖਬਰ ਦੱਸੀ ਹੈ, ਕਿਉਂਕਿ ਜਿੰਨੀ ਦੇਰ ਤੱਕ ਖਬਰ ਉਹਦੀ ਪੁਸ਼ਟੀ ਨਹੀਂ ਹੁੰਦੀ ਉਹਦੇ ਤੇ ਮੈਂ ਤਾਂ ਬਹੁਤੀ ਟਿੱਪਣੀ ਨਹੀਂ ਕਰਦਾ ਕਿ ਪੁਲਿਸ ਨੇ 30 ਕਿਲੋ ਜਿਹੜੀ ਫੀਮ ਹੈ ਉਹ ਆਪ ਖਾ ਲਈ ਉਹਨਾਂ ਨੇ। ਹਾਂ, ਇਹ ਚੱਲਦਾ ਜ਼ਰੂਰ ਹੈ ਜੀ। ਮੈਂ ਡਿਨਾਈ ਨਹੀਂ ਕਰਦਾ ਇਸ ਚੀਜ਼ ਨੂੰ ਕਿ ਇੱਦਾਂ ਦੀਆਂ ਖਬਰਾਂ ਨਹੀਂ ਹੁੰਦੀਆਂ। ਬਿਲਕੁਲ ਇੱਦਾਂ ਦੀਆਂ ਜਿਹੜੀਆਂ ਚੀਜ਼ਾਂ ਨੇ ਉਹ ਪਿਛਲੇ ਸਮੇਂ ਦੇ ਵਿੱਚ ਵੀ ਜਿਹੜੀਆਂ ਸਾਹਮਣੇ ਆਉਂਦੀਆਂ ਰਹੀਆਂ ਨੇ। ਕਰਦੇ ਕੀ ਨੇ, ਜਿਹੜੀ ਪਾਸੇ ਹੋ ਜਾਂਦੀ ਉਹਨੂੰ ਤਾਂ ਕੀ ਕਰਨਾ ਸਭ ਨੂੰ ਪਤਾ ਜੀ। ਉਹਨੂੰ ਕੀ ਕਰਦੇ ਨੇ? ਮੋਹਨ ਸਾਜੀ ਮੋਹਨ ਸੀਗਾ, DSP ਸੀਗਾ ਚੰਡੀਗੜ੍ਹ ਦੇ ਵਿੱਚ। ਉਹਨੂੰ ਸਜ਼ਾ ਹੋਈ ਹੈ ਇਸ ਮਾਮਲੇ 'ਚ। ਉਹ ਕੀ ਕਰਦਾ ਸੀਗਾ, ਜਿਹੜੀ ਏਦਾਂ ਦੀ ਫੜਿਆ ਜਾਂਦਾ ਨਸ਼ਾ ਸੀਗਾ ਉਹਨੂੰ ਫੜ ਕੇ ਆਪਣੇ ਖਾਤੇ ਪਾ ਕੇ ਅੱਗੋਂ ਵੇਚਦਾ ਸੀਗਾ। ਉਹਨੂੰ 10 ਸਾਲ ਦੀ ਸਜ਼ਾ ਹੋਈ ਹੈ। DSP ਸੀਗਾ ਚੰਡੀਗੜ੍ਹ ਦੀ ਪੁਲਿਸ ਦੇ ਵਿੱਚ, ਸਾਜੀ ਮੋਹਨ ਜੀ। ਤੇ ਨਾਲ ਹੀ ਬਲਤੇਜ ਪੰਨੂ ਜੀ, ਆਪਾਂ ਆਪਣੇ ਸਰੋਤਿਆਂ ਨੂੰ ਜਿਹੜੀ ਆ ਵੋਟਿੰਗ ਦੀ ਅਪਡੇਟ ਦੇ ਦਈਏ। ਪਟਿਆਲੇ ਦੇ ਵਿੱਚ 8 ਰਾਊਂਡ ਕਹਿੰਦੇ ਆ ਜੀ ਹੋ ਗਏ ਆ, ਤੇ ਪ੍ਰਨੀਤ ਕੌਰ ਉੱਥੇ ਤਕਰੀਬਨ 14,000 ਵੋਟਾਂ ਦੇ ਨਾਲ ਉੱਥੇ ਲੀਡ ਕਰ ਰਹੇ ਆ। 34,000 ਵੋਟਾਂ ਨੂੰ ਉਹਨਾਂ ਨੂੰ ਹੁਣ ਤੱਕ ਪੈ ਚੁੱਕੀਆਂ। ਭਗਵਾਨ ਦਾਸ ਜਨੇਜਾ ਨੂੰ 20,000 ਵੋਟਾਂ ਪੈ ਚੁੱਕੀਆਂ, ਤੇ ਹਰਜੀਤ ਸਿੰਘ ਅਦਾਲਤੀ ਵਾਲਾ
ਉਹਨਾਂ ਦੀ ਲੱਗਦਾ ਜੀ ਜ਼ਮਾਨਤ ਉੱਥੇ ਜ਼ਬਤ ਹੋ ਜਾਊਗੀ। 3700 ਵੋਟਾਂ ਹੀ ਜਿਹੜੀਆਂ ਉਹਨਾਂ ਨੂੰ ਹੁਣ ਤੱਕ ਜਿਹੜੀਆਂ ਪਈਆਂ ਨੇ। ਇਹ ਤਾਂ ਸੀਗੀ ਜੀ ਲੇਟੈਸਟ ਉੱਥੇ ਦੀ। ਅਤੇ ਤਲਵੰਡੀ ਸਾਬੋ ਦੀ ਜਿਹੜੀ ਲੇਟੈਸਟ ਅਪਡੇਟ ਆ ਉਸ ਦੇ ਵਿੱਚ ਇਹੀ ਹੈ ਜੀ, ਅਜੇ ਤੱਕ 3 ਰਾਊਂਡ ਹੀ ਹੋਏ ਆ ਤੇ ਜੀਤ ਮਹਿੰਦਰ ਸਿੱਧੂ ਉੱਥੇ 11,500 ਵੋਟਾਂ ਦੇ ਨਾਲ ਜਿਹੜੀ ਸਾਢੇ 16,000 ਵੋਟਾਂ ਦੇ ਫਰਕ ਦੇ ਨਾਲ ਅੱਗੇ ਹੋ ਗਏ ਨੇ ਜੀ। ਜੀਤ ਮਹਿੰਦਰ ਸਿੰਘ ਸਿੱਧੂ ਹੋਰੀ ਜੀ 16,500 ਦੀ ਲੀਡ ਜਿਹੜੀ ਆ ਉਹ ਹੋ ਗਈ ਆ। ਤੋ ਇਹ ਮੈਂ ਤਾਂ ਜੇ ਤੇ ਤੁਸੀਂ ਇੱਕ ਲਾਈਨ 'ਚ ਟਿੱਪਣੀ ਮੰਗੋ ਤਾਂ ਹੋਰ ਘੰਟੇ ਤੱਕ ਜਿਹੜੀ ਹੈ ਜੀ ਉਹ ਇਹੀ ਹੋਣੀ ਹੈ ਕਿ ਪਟਿਆਲਾ ਸੀਟ ਕਾਂਗਰਸ ਨੇ ਜਿੱਤੀ, ਤਲਵੰਡੀ ਸਾਬੋ ਸੀਟ ਅਕਾਲੀ ਦਲ ਨੇ ਲੁੱਟੀ। ਜੀ ਬਿਲਕੁਲ। ਤੇ ਅਗਲੇ ਕਾਲਰ ਜਿਹੜੇ ਉਹਨਾਂ ਦੇ ਨਾਲ ਆਪਾਂ ਗੱਲ ਕਰਦੇ ਹਾਂ, ਸਾਡੇ ਨਾਲ ਜੁੜੇ ਨੇ ਗੁਰਸ਼ਰਨ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਆਇਆਂ ਜੀ, ਕੀ ਸਵਾਲ ਹੈ ਤੁਹਾਡਾ? ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤੇ ਮੈਂ ਇਹ ਰਿਜ਼ਲਟ ਬਾਰੇ ਟਿੱਪਣੀ ਕਰਨਾ ਚਾਹਾਂਗਾ ਵੀ ਜਿਹੜੇ ਇਹਨਾਂ ਨੇ ਗੁੰਡਾਗਰਦੀ ਕਰਕੇ, ਕਿਉਂਕਿ ਕਹਿੰਦੇ ਆ ਵੀ ਇਹ ਜਿਹੜਾ ਬੂਟਾ ਹੈ ਉਹਨੂੰ ਉੱਗਣ ਤੋਂ ਪਹਿਲਾਂ ਹੀ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਪੰਜਾਬ ਦੇ ਲੋਕਾਂ ਦਾ ਮੋਹ ਭੰਗ ਹੋ ਜਾਏ ਆਮ ਪਾਰਟੀ ਤੋਂ, ਤੇ ਤਾਂ ਜੋ ਫਿਊਚਰ ਦੇ ਵਿੱਚ ਯਾਨੀ ਕਿ ਉਹਨਾਂ ਨੂੰ ਇਹੋ ਜਿਹਾ ਇਹਨਾਂ ਨੇ ਮਾਰਨ ਦੀ ਕੋਸ਼ਿਸ਼ ਕਰ ਰਹੇ ਵੀ ਉੱਠ ਨਾ ਸਕਣ। ਤੇ ਦੂਸਰਾ, ਮੈਂ ਜਿਵੇਂ ਇਹਨਾਂ ਨੇ ਬਲਤੇਜ ਪੰਨੂ ਉਹਨਾਂ ਨੇ ਟਿੱਪਣੀ ਕੀਤੀ ਸੀ ਵੀ ਸਰਕਾਰ ਦੇ ਹਿਡਨ ਏਜੰਡੇ ਜੇ ਹੌਲੀ ਹੌਲੀ ਸਾਹਮਣੇ ਆਉਣਗੇ, ਤੇ ਉਹਦੇ ਬਾਰੇ ਸੁਣਨ ਦੇ ਵਿੱਚ ਆਇਆ ਸੀ ਵੀ ਇਹਨਾਂ ਨੇ ਕੁਛ ਮੋਦੀ ਸਰਕਾਰ ਨੇ ਕਹਿੰਦੇ 200-250 ਇਤਿਹਾਸਕਾਰ ਜਿਹੜੇ ਆ ਉਹਨਾਂ ਨੂੰ ਹਾਇਰ ਕੀਤਾ ਆ ਵੀ ਉਹ 2025 ਤੱਕ ਭਾਰਤ ਦਾ ਸਾਰਾ ਇਤਿਹਾਸ ਦੁਬਾਰਾ ਲਿਖਣਗੇ। ਤੇ ਮੈਂ ਇਹਦੇ ਬਾਰੇ ਪੁੱਛਣਾ ਚਾਹੁੰਦਾ ਹਾਂ ਵੀ ਕੀ ਉਹ ਲਿਖਣਾ ਚਾਹੁੰਦੇ ਆ ਜਾਂ ਕੀ ਸ਼ੋਅ ਕਰਨਾ ਚਾਹੁੰਦੇ ਆ, ਕਿਉਂਕਿ ਜਿਹੜਾ ਆਲਰੇਡੀ ਇਤਿਹਾਸ ਲਿਖਿਆ ਆ ਉਹਨੂੰ ਬਦਲ ਕੇ ਉਹੋ ਜਿਹਾ ਇਤਿਹਾਸ ਪੇਸ਼ ਕਰਨਾ ਚਾਹੁੰਦੇ ਆ ਜਿੱਦਾਂ ਦਾ ਆਪਾਂ ਪਿਛਲੇ ਟਾਈਮ ਦੇ ਵਿੱਚ ਵੇਖਿਆ RRS ਵੱਲੋਂ ਜਾਂ SGPC ਵੱਲੋਂ ਸਿੱਖ ਗੁਰੂਆਂ ਦੇ ਇਤਿਹਾਸ ਨੂੰ ਤੋੜ ਮੜੋੜ ਕੇ ਪੇਸ਼ ਕੀਤਾ ਗਿਆ ਆ ਵੀ ਉਹ ਭਾਰਤ ਦਾ ਇਤਿਹਾਸ ਬਦਲਣਾ ਚਾਹੁੰਦੇ ਨੇ, ਜਾਂ ਜਿਹੜੇ ਹੀਰੋ ਸੀ ਉਹਨਾਂ ਨੂੰ ਵਿਲੇਨ ਬਣਾਉਣਾ ਚਾਹੁੰਦੇ, ਜਾਂ ਜਿਨ੍ਹਾਂ ਨੇ ਅੱਜ ਤੱਕ ਕੁਛ ਕੀਤਾ ਨਹੀਂ ਭਾਰਤ ਦੇ ਇਤਿਹਾਸ 'ਤੇ ਉਹਨਾਂ ਨੂੰ ਐਜ਼ ਏ ਹੀਰੋ ਬਣਾ ਕੇ ਪੇਸ਼ ਕਰਨਾ ਚਾਹੁੰਦੇ ਆ। ਇਹਦੇ ਹਿਡਨ ਏਜੰਡੇ ਬਾਰੇ ਥੋੜਾ ਜਿਹਾ ਜ਼ਰੂਰ ਦੱਸਿਓ ਜੀ। ਤੁਸੀਂ ਆਪ ਹੀ ਜਵਾਬ ਦੇ ਦਿੱਤਾ ਜੀ। ਜੋ ਉਹ ਲਿਖਵਾਉਣਾ ਚਾਹੁੰਦੇ ਨੇ ਬਿਲਕੁਲ ਜੋ ਪਿਛਲੇ ਸਮੇਂ ਦੇ ਵਿੱਚ ਜਿਹੜੀਆਂ ਕਹਾਣੀਆਂ ਸਾਹਮਣੇ ਆਉਂਦੀਆਂ ਰਹੀਆਂ ਨੇ ਉਹ ਇਹੋ ਜਿਹੀਆਂ ਹੀ ਨੇ ਜੀ। ਕਦੇ ਤਾਂ ਭਗਤ ਸਿੰਘ, ਰਾਜਗੁਰੂ ਸੁਖਦੇਵ ਹੋਰੀ ਅੱਤਵਾਦੀ ਹੋ ਜਾਂਦੇ ਨੇ, ਕਦੇ ਇਹ ਕਹਿ ਦਿੱਤਾ ਜਾਂਦਾ ਜੀ ਕਿ ਕੋਈ ਨਿੱਜੀ ਦੁਸ਼ਮਣੀ ਸੀ ਔਰੰਗਜ਼ੇਬ ਦੇ ਨਾਲ 10ਵੇਂ ਪਾਤਸ਼ਾਹ ਦੀ, ਏਦਾਂ ਦੀਆਂ ਗੱਲਾਂ ਵੀ ਸਾਹਮਣੇ ਆ ਜਾਂਦੀਆਂ ਨੇ। ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦੇ ਉੱਤੇ ਵੀ ਟਿੱਪਣੀਆਂ ਜਿਹੜੀਆਂ ਉਹ ਹੋ ਜਾਂਦੀਆਂ ਨੇ। ਹਾਲਾਂਕਿ ਇਹਦੇ ਤੋਂ ਬਚਦੀਆਂ ਰਹੀਆਂ ਨੇ ਇਹ ਪਾਰਟੀਆਂ, ਪਰ ਪਤਾ ਹੀ ਹੈ ਜੀ ਕਿ ਘੁਸ ਜਿਹੜੀ ਆ ਉਹ ਕੌਣ ਕਰਦੀਆਂ ਨੇ। ਜਦੋਂ ਕਹਿੰਦੇ ਨੇ ਨਾ ਕਿ ਢਿੱਡ ਝੱਗਾ ਚੁੱਕੀਏ ਤੇ ਢਿੱਡ ਆਪਣਾ ਨੰਗਾ ਹੁੰਦਾ, ਜਦੋਂ ਸਾਡੇ ਉਹਨਾਂ ਦੇ ਨਾਲ ਸ਼ਾਮਲ ਨੇ ਜੀ ਜਿਹੜੇ ਉਹਨਾਂ ਨੂੰ ਇਹ ਪੂਰਾ ਮੌਕਾ ਪ੍ਰਦਾਨ ਕਰ ਰਹੇ ਨੇ ਇਸ ਸਭ ਕਾਸੇ ਦੇ ਵਾਸਤੇ। ਜਿਹੜੀਆਂ ਕਿਤਾਬਾਂ ਵਾਲਾ ਸਕੈਂਡਲ ਸਾਹਮਣੇ ਆਇਆ ਸੀਗਾ ਉਹ ਸਕੈਂਡਲ ਇਹੀ ਸੀਗਾ ਜੀ। ਉਹਦੇ ਵਿੱਚ ਕੀ ਛਾਪਿਆ ਹੋਇਆ ਸੀਗਾ ਕਿਤਾਬਾਂ ਦੇ ਜੀ? ਉਹਨਾਂ ਦੇ ਵਿੱਚ ਕਿਹੋ ਜਿਹੀ ਵਿੱਦਿਆ ਜਿਹੜੀ ਸੀ ਉਹ ਬੱਚਿਆਂ ਨੂੰ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀਗੀ। ਇਹ ਗੱਲ ਇਹ ਨਹੀਂ ਹੈ ਕਿ ਇੱਕ ਪਾਰਟੀ ਦਾ ਹਿਡਨ ਏਜੰਡਾ ਬਹੁਤ ਸਾਰੀਆਂ ਪਾਰਟੀਆਂ ਦਾ ਸਾਰੀਆਂ ਦਾ ਮਿਲ ਕੇ ਸਾਂਝਾ ਨਹੀਂ ਰਿਹਾ ਜੀ। ਇੱਕ ਸਾਜ਼ਿਸ਼ ਦੇ ਤਹਿਤ ਜਿਹੜੇ ਆਮ ਲੋਕ ਨੇ, ਜਿਹੜੇ ਗਰੀਬ ਲੋਕ ਨੇ, ਉਹਨਾਂ ਨੂੰ ਐਜੂਕੇਸ਼ਨ ਤੋਂ ਦੂਰ ਕੀਤਾ ਜਾ ਰਿਹਾ। 8ਵੀਂ ਕਿਸੇ ਨੂੰ ਫੇਲ ਹੀ ਨਾ ਕਰੋ, ਜਦੋਂ 9ਵੀਂ ਜਾਂਦੇ ਨੇ ਕੋਈ ਪਾਸ ਹੀ ਨਹੀਂ ਹੁੰਦਾ, ਉੱਥੇ ਹੀ ਰਹਿ ਜਾਂਦੇ ਨੇ, ਦਿਹਾੜੀਆਂ ਕਰ ਦਿਓਗੇ ਵਿਚਾਰੇ ਜੀ। ਬਿਲਕੁਲ ਇਸ ਦੇ ਵਿੱਚ ਕੋਈ ਸ਼ੱਕ ਨਹੀਂ ਹੈ ਜੀ। ਤੇ ਲਓ ਜੀ ਆਪਾਂ ਅਗਲੇ ਕਾਲਰ ਉਹਨਾਂ ਦੇ ਵੱਲ ਵੱਧਦੇ ਹਾਂ। ਸਾਡੇ ਨਾਲ ਜੁੜੇ ਹੋਏ ਨੇ ਜਸਪਾਲ ਸਿੰਘ ਸੋਹਤਾ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਆਇਆਂ ਜੀ, ਕੀ ਸਵਾਲ ਹੈ ਜੀ ਤੁਹਾਡਾ? ਹੈਲੋ, ਸਤਿ ਸ਼੍ਰੀ ਅਕਾਲ ਜੀ। ਪੰਨੂ ਸਾਹਿਬ ਨੂੰ ਬੜੇ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਪੰਨੂ ਸਾਹਿਬ, ਆਪਣੇ ਪੰਜਾਬ ਸਰਕਾਰ ਨੇ 5 ਪੁਲਿਸ ਅਫਸਰਾਂ ਨੂੰ ਜਿਹੜੇ ਇਨਾਮ ਮੈਡਲ ਦਿੱਤੇ ਆ, ਉਹਨਾਂ 'ਚ ਪਹਿਲਾ ਨੰਬਰ ਹੈਗਾ ਜੀ ST ਸ਼ਾਹ ਦਾ DGP। ਉਹਦੇ ਉੱਪਰ ਆਪਦਾ ਜੀ ਉਹ CBI ਨੂੰ ਚਾਰਜ ਸ਼ੀਟ ਕੀਤਾ ਹੋਇਆ। ਉਹ ਨੌਜਵਾਨ ਮੁੰਡਾ ਮਾਰਿਆ, ਝੂਠਾ ਮੁਕਾਬਲਾ ਬਣਾ ਕੇ ਸੀ, ਹੋਰ ਵੀ ਮੁੰਡੇ ਬੜੇ ਮਾਰੇ। ਨੰਬਰ 2 ਤੇ ਜਿਹੜਾ ਪਾਂਡੇ ਆ ਜੀ, ਉਹ ਨਾ ਤਾਂ ਕਿਤੇ DSP ਲਗਾ, ਨਾ SP ਲਗਾ, ਨਾ ਕਿਤੇ DIG ਲਗਾ, ਉਹ ਕਿਹੜੇ ਮੇਰੇ ਬਹਾਦਰੀ ਦਿਖਾ ਗਿਆ ਜੀ। ਤੇ ਤੀਜੇ ਨੰਬਰ ਤੇ SP ਸੁਰਿੰਦਰ ਸਿੰਘ ਪਰਮਾਰ ਜਿਹੜਾ ਫਿਰੋਜ਼ਪੁਰ ਸੀ, ਉਹ ਫੀਮ ਦੇ ਕੇਸ ਜੀ ਉਹਨੂੰ ਡਿਸਮਿਸ ਕਰਤਾ ਸੀਗਾ ਜੀ, ਫੀਮ ਉਹਦੇ ਕੋਲ ਫੜੀ ਗਈ ਸੀ। ਤੇ ਚੌਥੇ ਨੰਬਰ ਤੇ ਜਿਹੜਾ IG ਇਸ ਵੇਲੇ ਆ ਜੀ ਸਤਪਾਲ ਦਾਖਲ, ਉਹ ਬਰਖਾਸਤ ਕੀਤਾ ਜੀ। ਤੇ 5ਵੇਂ ਨੰਬਰ ਤੇ ਟੈਂਕੀ ਜਿਹੜਾ ਜੀ ਜਿਹੜਾ ਸ਼ਰੇਆਮ ਮੁੰਡਾ ਪੇਪਰ ਤੇ ਗੋਲੀ ਮਾਰੀ, ਤੇ ਬਾਅਦ ਚੋਂ 7-8 ਸਾਲਾਂ ਦੇ ਰਿਹਾ ਦਾ ਜ਼ਿਆਦਾ ਬਾਹਰ ਹੀ ਆ ਜੀ। ਤੇ ਹੁਣ ਉਹਦੇ 10 ਦਿਨਾਂ ਦੇ ਵਿੱਚ ਉਹਦੀ ਰਿਹਾਈ ਹੋ ਗਈ। ਇਹਦੇ ਬਾਰੇ ਦੱਸੋ ਭਾਜੀ, ਫਾਰਮ ਕੱਢਣੇ ਸੁਣ ਲੈਣ। ਤੁਸੀਂ ਕੁਆਲੀਫਿਕੇਸ਼ਨ ਤਾਂ ਜਿਹੜੀ ਹੈ ਜੀ ਉਹ ਦੱਸਤੀ, ਜਿਹਨਾਂ ਨੂੰ ਰਾਸ਼ਟਰਪਤੀ ਮੈਡਲ ਜਿਹੜੇ ਮਿਲੇ ਨੇ ਉਹ ਡਿਜ਼ਰਵ ਤਾਂ ਕਰਦੇ ਨੇ ਨਾ ਫਿਰ ਇਸ ਹਿਸਾਬ ਦੇ ਨਾਲ। ਤੇ ਦੇਖੋ ਜਿੱਥੇ ਇਹ ਕਿਹੜੇ ਤਰੀਕੇ ਦੇ ਨਾਲ ਮੈਡਲ ਜਿਹੜੇ ਦਿੱਤੇ ਜਾਂਦੇ ਨੇ, ਇਹ ਕਿਸੇ ਨੂੰ ਲੁਕੀ ਛਿਪੀ ਦੀ ਗੱਲ ਬਿਲਕੁਲ ਜੀ। ਇਹ ਐਤਕੀ ਕਾਫੀ ਕੰਟਰੋਵਰਸੀ ਜਿਹੜੀ ਹੈ ਜੀ ਇਹਨਾਂ ਦੇ ਬਾਰੇ ਰਹੀ ਹੈ ਕਿ ਕਿਵੇਂ ਇਹਨਾਂ ਨੂੰ ਚੁਣਿਆ ਗਿਆ ਇਹਨਾਂ ਮੈਡਲਾਂ ਦੇ ਵਾਸਤੇ।
ਸਵਾਲ ਇਹ ਨਹੀਂ ਹੈ, ਜਵਾਬ ਤੁਹਾਡੇ ਤੁਸੀਂ ਉਹਦਾ ਅਖੀਰ ਦੇ ਵਿੱਚ ਆਪੇ ਦੇ ਦਿੱਤਾ ਜੀ, ਜਿਹੜਾ ਪਿੰਕੀ ਕੈਦ ਵਾਲੀ ਤੁਸੀਂ ਗੱਲ ਕੀਤੀ ਹੈ। ਇੱਕ ਪਾਸੇ ਤਾਂ 30 ਲੋਕ ਨੇ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਜਿਹੜੇ ਕੈਦ ਨੇ, ਜਿਨ੍ਹਾਂ ਨੇ ਆਪਣੀ ਸਜ਼ਾ ਪੂਰੀ ਕਰ ਚੁੱਕੀ ਹੋਈ ਹੈ। ਮੈਂ ਅੱਗੇ ਵੀ ਜ਼ਿਕਰ ਕੀਤਾ, ਬੁੱਧੂ ਨਾਂ ਦਾ ਇੱਕ ਕੈਦੀ ਤਾਂ ਪਾਗਲ ਹੋ ਗਿਆ ਕਈਆਂ ਸਾਲਾਂ ਤੋਂ, ਉਹਨੂੰ ਵੀ ਨਹੀਂ ਛੱਡਿਆ ਜਾ ਰਿਹਾ। ਬੇਸ਼ੱਕ ਕੋਈ ਜਿਹੋ ਦੀ ਮਰਜ਼ੀ ਵਿਚਾਰਧਾਰਾ ਜਿਹੜੀ ਰੱਖੇ ਕਿ ਬੇਅੰਤ ਸਿੰਘ ਨੂੰ ਕਤਲ ਕਰਨਾ ਚਾਹੀਦਾ ਸੀ, ਨਹੀਂ ਕਰਨਾ ਚਾਹੀਦਾ ਸੀ, ਉਹ ਵੱਖਰੀ ਗੱਲ ਹੈ। ਜਿਨ੍ਹਾਂ ਨੇ ਕੀਤਾ ਉਹਨਾਂ ਨੇ ਆਪਣੀ ਸਜ਼ਾ ਭੁਗਤ ਲਈ। ਜਦੋਂ ਸਜ਼ਾ ਭੁਗਤ ਲਈ ਫੇਰ ਤਾਂ ਕਾਨੂੰਨ ਦੇ ਮੁਤਾਬਕ ਉਹ ਰਿਹਾ ਹੋਣ ਦੇ ਹੱਕਦਾਰ ਨੇ ਨਾ ਜੀ, ਫੇਰ ਤਾਂ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਨਹੀਂ ਰੱਖਿਆ ਜਾ ਸਕਦਾ। ਤੇ ਉਹਨਾਂ ਨੂੰ ਲਗਾਤਾਰ ਜਿਹੜਾ ਜੀ ਜੇਲ੍ਹਾਂ ਦੇ ਵਿੱਚ ਰੱਖਿਆ ਜਾ ਰਿਹਾ, ਉੱਥੇ ਕੀ ਗੱਲ ਮਨੁੱਖੀ ਅਧਿਕਾਰ ਹੈ ਨਹੀਂ ਗੇ ਜੀ। ਪਿੰਕੀ ਜਿਹੜਾ ਕੈਟ ਹੈ ਉਹਨੂੰ ਕਿਵੇਂ ਸਾਰੀਆਂ ਜਿਹੜੀਆਂ ਸੀਗੀਆਂ ਦੀ ਗਲਿਚਸ ਕੱਢ ਕੇ 13 ਦਿਨਾਂ ਦੇ ਵਿੱਚ ਉਹਦੀ ਫਾਈਲ ਜਿਹੜੀ ਕਲੀਅਰ ਹੋ ਜਾਂਦੀ ਆ। ਖਤਰਨਾਕ ਗੱਲ ਇਹਦੇ ਤੋਂ ਵੀ ਉੱਪਰ ਹੈ ਕਿ ਉਹਨੂੰ ਕਿਉਂ ਕਢਵਾਇਆ ਗਿਆ, ਕੀ ਉਹਨੂੰ ਕਿਸੇ ਜਗ੍ਹਾ ਦੇ ਉੱਤੇ ਫੇਰ ਵਰਤਣਾ ਹੈ? ਇਹ ਬਹੁਤ ਵੱਡਾ ਸਵਾਲ ਹੈ ਜੀ ਆਪਣੇ ਆਪ ਦੇ ਵਿੱਚ। ਜੀ ਬਿਲਕੁਲ ਸਹੀ ਗੱਲ ਹੈ ਜੀ। ਤੇ ਅਗਲੇ ਜਿਹੜੇ ਕਾਲਰ ਉਹਨਾਂ ਦੇ ਨਾਲ ਗੱਲ ਕਰਦੇ ਹਾਂ, ਸਾਡੇ ਨਾਲ ਜੁੜੇ ਨੇ ਅਵਤਾਰ ਸਿੰਘ ਪੰਨੂ ਜੀ। ਸਤਿ ਸ਼੍ਰੀ ਅਕਾਲ ਜੀ। ਆਇਆਂ ਜੀ, ਸਤਿ ਸ਼੍ਰੀ ਅਕਾਲ ਜੀ। ਪੰਨੂ ਸਾਹਿਬ ਨੂੰ ਵੀ ਮੈਂ ਪਹਿਲੀ ਗੱਲ ਤੇ ਇਹ ਕਰਨੀ ਚਾਹੁੰਦਾ ਹੈ ਕਿ ਅਕਾਲੀ ਤੇ ਉਹਨੂੰ ਕਿਹਾ ਜਾਂਦਾ ਹੈ ਜਿਹੜਾ ਪੂਰਨ ਗੁਰਸਿੱਖ ਹੋਵੇ ਤੇ ਸਿੱਖ ਰਹਿਤ ਮਰਿਆਦਾ ਦੇ ਵਿੱਚ ਰਹਿ ਕੇ ਚੱਲੇ। ਤੇ ਉਹ ਜਿਹੜੇ ਬੰਦੇ ਸੀ ਉਹਨਾਂ ਨੇ ਜਿਹੜੀ ਪਾਰਟੀ ਸਿਰਜੀ ਸੀ ਉਹਨੂੰ ਅਕਾਲੀ ਦਲ ਕਹਿੰਦੇ ਸੀ। ਹੁਣ ਜਿਹੜਾ ਇਸ ਵੇਲੇ ਬਾਦਲ ਦਲ ਆ, ਇਹਨਾਂ ਵਿੱਚ ਤੇ ਇੱਕ ਵੀ ਬੰਦਾ ਇਸ ਤਰ੍ਹਾਂ ਦਾ ਨਜ਼ਰ ਨਹੀਂ ਆਉਂਦਾ ਵੀ ਜਿਹਨੂੰ ਆਪਾਂ ਅਕਾਲੀ ਕਹਿ ਸਕਦੇ ਹੋਈਏ। ਤੇ ਅਜੇ ਵੀ ਪ੍ਰੈਸ ਰਿਪੋਰਟਰ ਜਾਂ ਅਖਬਾਰਾਂ ਉਹਨਾਂ ਨੂੰ ਅਕਾਲੀ ਸਰਕਾਰ ਲਿਖੀ ਜਾਂਦੀਆਂ ਨੇ। ਮੈਂ ਕਈ ਵਾਰ ਹੈਰਾਨ ਹੁੰਦਾ ਵੀ ਮਤਲਬ ਇਹ ਕੀ ਇਹ ਚੱਕਰ ਆ, ਉਹ ਜਾਂ ਤਾਂ ਉਹਨਾਂ ਨੂੰ ਸਮਝਦੇ ਜਾਂ ਅਸੀਂ ਮਤਲਬ ਸਾਡੀ ਸਮਝ 'ਚ ਕੋਈ ਗਲਤੀ ਆ। ਦੂਸਰੀ ਗੱਲ ਇਹ ਵੀ ਜਦੋਂ ਦੇ ਸੁਖਬੀਰ ਬਾਦਲ ਪ੍ਰਧਾਨ ਬਣੇ ਨੇ, ਉਹਨਾਂ ਦਾ ਇੱਕੋ ਹੀ ਏਜੰਡਾ ਹੈ ਵੀ ਜਿਹੜਾ ਵਿਰੋਧੀ ਬੋਲਦਾ ਹੈ ਉਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਖਤਮ ਕਰ ਦਿਓ, ਕੋਈ ਉਹਨੂੰ ਜੇਲ੍ਹ 'ਚ ਧੱਕ ਦਿਓ ਜਾਂ ਕੋਈ ਹੋਰ ਕਰ ਦਿਓ ਜਾਂ ਉਹਦੇ ਮੁਕੱਦਮੇ ਦਰਜ ਕਰ ਦਿਓ ਤੇ ਉਹਦੀ ਆਵਾਜ਼ ਨੂੰ ਕੁਚਲ ਦਿਓ। ਸੋ ਇਹ ਸਾਰਾ ਕੁਝ ਜਿਹੜਾ ਕੁਝ ਚੱਲਣ ਡਿਆ ਹੈ, ਇਹਨੂੰ ਇੰਨਾ ਕੁਝ ਵੇਖਦਿਆਂ ਹੋਇਆ ਅਸੀਂ ਇਹਨੂੰ ਕਿਵੇਂ ਅਕਾਲੀ ਸਰਕਾਰ ਜਾਂ ਪੰਥਕ ਸਰਕਾਰ ਕਹਿ ਸਕਦੇ ਹਾਂ? ਇਹ ਮੇਰਾ ਸਵਾਲ ਹੈ ਜੀ। ਦੇਖੋ ਜੇ ਪੱਤਰਕਾਰ ਲਿਖਦੇ ਨੇ ਤਾਂ ਦੇਖੋ ਰਜਿਸਟਰਡ ਜਿਹੜੀ ਆ ਉਹ ਅਕਾਲੀ ਦਲ ਹੀ ਰਜਿਸਟਰਡ ਆ ਜੀ। ਹੁਣ ਕੀ ਲਿਖਾਂਗੇ ਜੀ? ਜੇ ਅਕਾਲੀ ਦਲ ਰਜਿਸਟਰਡ ਹੈ ਬੋਡੀ ਉਹਨੂੰ ਹੋਰ ਤੁਸੀਂ ਦੱਸ ਦਿੰਦੇ ਜੀ ਕੀ ਲਿਖਾਂਗੇ? ਹਾਂ, ਅਕਾਲੀ ਦਲ ਬਾਦਲ ਜਿਹੜਾ ਉਹ ਲਿਖਿਆ ਜਾ ਸਕਦਾ। ਜਦੋਂ ਤੁਹਾਡੇ ਸਾਹਮਣੇ ਆ ਜੀ ਜਿਹੜੇ ਹੁਣ ਪੰਥਕ ਮੋਰਚਾ ਲਾਉਣ ਤੁਰੀ ਸੀ ਜੀ, ਟੀਚਰ ਦੇ ਤੌਰ ਦੇ ਉੱਤੇ ਪੰਥਕ ਸਰਕਾਰ ਜਿਹੜਾ ਨਾ ਜੀ ਉਹ ਕਿਹਾ ਜਾਂਦਾ। ਅਕਾਲੀ ਅਸਲ ਦੇ ਵਿੱਚ ਜਿਹੜੇ ਭਾਈ ਕਾਹਨ ਸਿੰਘ ਨਾਭਾ ਹੋਰਾਂ ਦਾ ਜਿਹੜਾ ਮਹਾਨ ਕੋਸ਼ ਹੈ ਜੀ, ਉਹਦੇ ਮੁਤਾਬਕ ਅਕਾਲ ਤਖਤ ਨੂੰ ਮੰਨਣ ਵਾਲਾ ਜਿਹੜਾ ਜੀ ਉਹ ਅਕਾਲੀ ਹੈ। ਔਰ ਅਕਾਲ ਤਖਤ ਦਾ ਜੋ ਜਲੂਸ ਅਕਾਲੀ ਦਲ ਨੇ ਕੱਢ ਕੇ ਰੱਖਿਆ ਪਿਛਲੇ ਸਮੇਂ ਦੇ ਵਿੱਚ, ਉਹ ਵੀ ਕਿਸੇ ਤੋਂ ਲੁਕਿਆ ਛਿਪਿਆ ਨਹੀਂ। ਕਹਿਣਾ ਤਾਂ ਅਕਾਲੀ ਸਰਕਾਰ ਹੀ ਪਊਗਾ ਨਾ ਜੀ, ਕਿਉਂਕਿ ਉਹ ਪਾਰਟੀ ਰਜਿਸਟਰਡ ਆ, ਉਸ ਪਾਰਟੀ ਦੀ ਸਰਕਾਰ ਹੈ ਜੀ। ਹੁਣ ਇੱਥੇ ਤੁਸੀਂ ਕੀ ਕਹੋਗੇ ਜੀ, ਕਿਹਦੀ ਸਰਕਾਰ ਹੈ ਜੀ? ਤੁਸੀਂ ਦੱਸਦੇ ਕਿ ਆਹ ਨਾਮ ਜਿਹੜਾ ਜੀ ਉਹ ਲੈ ਲਿਆ ਜਾਵੇ ਜੀ। ਕਿਵੇਂ ਉਹ ਚੇਂਜ ਕੀਤਾ ਜਾਵੇ ਜੀ? ਜਿੰਨੀ ਦੇਰ ਤੱਕ ਉਹ ਪਾਰਟੀ ਦੀ ਸਰਕਾਰ ਨਹੀਂ ਜਾਂਦੀ, ਅਕਾਲੀ ਪਾਰਟੀ ਹੀ ਲਿਖਿਆ ਜਾਊ। ਇਹ ਅਕਾਲੀ ਦਲ ਬਾਦਲ ਹੋ ਸਕਦਾ ਜੀ, ਕਹਿ ਦਿੱਤਾ ਜਾਵੇ ਜੀ। ਤੇ ਅਗਲੀ ਜਿਹੜੀ ਆਪਾਂ ਕਾਲਰ ਉਹਨਾਂ ਦੇ ਵੱਲ ਵੱਧਦੇ ਹਾਂ, ਸਾਡੇ ਨਾਲ ਜੁੜੇ ਹੋਏ ਨੇ ਹਰਦਿਆਲ ਸਿੰਘ ਗਰੇਵਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਆਇਆਂ ਜੀ। ਹਾਂਜੀ, ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘਾਂ ਨੂੰ। ਹਾਂਜੀ, ਮੈਂ ਇੱਕ ਗੱਲ ਕਰਨੀ ਚਾਹੁੰਦਾ ਵੀ ਆਪਣੇ ਮੁਲਕ ਦੇ ਲੀਡਰਾਂ ਦੀ ਜਿਹੜੀ ਸਿਕਿਉਰਿਟੀ ਹੈ, ਭਾਵੇਂ ਪੰਜਾਬ ਦੀ ਜਾਂ ਸੈਂਟਰ ਗਵਰਨਮੈਂਟ, ਜਿਵੇਂ ਮੋਦੀ ਦੀ ਗੱਲ ਹੋਈ ਹੈ ਜੀ, ਇਹ ਸਿਕਿਉਰਿਟੀ ਤੇ ਮੈਂ ਇੱਥੇ ਦੀ ਵੀ ਇੱਕ ਐਗਜ਼ਾਮਪਲ ਦਿੰਦਾ। ਆਪਣੇ 1995 ਦੀ ਗੱਲ ਹੈ, ਕਲਿੰਟਨ ਉਹਦਾ ਪ੍ਰੈਜ਼ੀਡੈਂਟ ਸੀ ਤੇ ਮੇਰੀ ਲੜਕੀ ਉਹ ਸੈਨ ਬੱਡੀ ਤੋਂ ਆਪਣੇ ਕਾਲਜ 'ਚ ਆਇਆ ਸੀ। ਮੇਰੀ ਲੜਕੀ ਉੱਥੇ ਪੜ੍ਹਦੀ ਸੀ। ਸ਼ਾਮ ਨੂੰ ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਵੀ ਅੱਜ ਤੁਹਾਡੇ ਕਾਲਜ 'ਚ ਕਲਿੰਟਨ ਆਇਆ ਸੀ? ਕਹਿੰਦੀ ਅੱਛਾ, ਮੈਨੂੰ ਤਾਂ ਪਤਾ ਨਹੀਂ। ਤੁਸੀਂ ਹੁਣ ਇੱਕ ਦੇਖੋ ਵੀ ਕਿ ਉਹ ਆਮ ਆਦਮੀ ਤਾਂ ਹੈ ਨਹੀਂ ਸੀ, ਫਿਰ ਸਭ ਤੋਂ ਅਮੀਰ ਜਾਂ ਤਾਕਤਵਰ ਮੁਲਕ ਦਾ ਪ੍ਰੈਜ਼ੀਡੈਂਟ ਸੀਗਾ, ਪਰ ਉਹਦੀ ਸਿਕਿਉਰਿਟੀ ਤੁਸੀਂ ਦੇਖੋ ਵੀ ਇੱਥੇ ਦੇ ਲੋਕਾਂ ਨੂੰ ਕੋਈ ਪਰੇਸ਼ਾਨੀ ਨਹੀਂ ਹੋਈ ਜਦੋਂ ਉਹ ਕਾਲਜ ਦੇ ਵਿੱਚ ਆਇਆ। ਬੱਚਿਆਂ ਤੱਕ ਨਹੀਂ ਪਤਾ ਲੱਗਿਆ ਵੀ ਉਹ ਕੀ ਕਰਨ ਆਇਆ ਕਿ ਨਹੀਂ ਆਇਆ। ਸਾਡੇ ਜੇ ਹੁਣ ਜਿਵੇਂ ਹੁਣ ਮੋਦੀ ਦੀ ਤੁਸੀਂ ਅੱਜ ਖਬਰ ਦੱਸੀ ਹੈ ਵੀ ਉੱਥੇ ਏਮਸ ਦੇ ਵਿੱਚ ਲੋਕਾਂ ਨੂੰ ਪਰੇਸ਼ਾਨੀ, ਤੇ ਬਾਦਲ ਹੁਣੀ ਜੇ ਸੁਲਤਾਨਪੁਰ ਲੋਧੀ ਮੱਥਾ ਟੇਕਣ ਜਾਂਦੇ ਨੇ ਤਾਂ 10-10, 12-12 ਮੀਲ ਤੇ ਪਿੱਛੇ ਹੀ ਲੋਕਾਂ ਨੂੰ ਰੋਕ ਦਿੱਤਾ ਜਾਂਦਾ ਕਿ ਕੀ ਇਹ ਜਿਹੜੇ ਸਿਕਿਉਰਿਟੀ ਇਹਨਾਂ ਨੂੰ ਜੇ ਇੰਨਾ ਡਰ ਹੈ, ਗੱਲ ਤਾਂ ਠੀਕ ਆ, ਫਿਰ ਇਹ ਨਾ ਇਸ ਕੰਮ ਆਉਣ, ਪਰ ਇਹ ਪਰੇਸ਼ਾਨੀ ਲੋਕਾਂ ਦੀ ਕਿਉਂ ਜ਼ਿਆਦਾ ਪੈਦਾ ਕਰਦੇ ਨੇ ਲੋਕਾਂ ਵਾਸਤੇ?
ਜੀ ਜੀ ਇਹ ਕਦੇ ਕਿਵੇਂ ਹਟੂਗੀ ਕਿ ਨਹੀਂ ਹਟੂਗੀ, ਇਹਦਾ ਮੈਂ ਪੁੱਛਣਾ ਚਾਹੁੰਦਾ। ਲੱਗਦਾ ਤਾਂ ਮੁਸ਼ਕਿਲ ਆ, ਤਾਂ ਚਲੋ ਪੁੱਛਦੇ ਹਾਂ ਜੀ ਬਲਤੇਜ ਪੰਨੂ ਉਹਨਾਂ ਨੂੰ। ਤੁਹਾਡੀ ਗੱਲ ਠੀਕ ਹੈ ਜੀ, ਮੁਸ਼ਕਿਲ ਹੈ, ਬਹੁਤ ਬਹੁਤ ਔਖਾ, ਕਿਉਂਕਿ ਇਹ ਜਿਹੜੀ ਤਾਕਤ ਦਾ ਨਸ਼ਾ ਹੈ ਨਾ ਜੀ, ਉਹ ਬਹੁਤ ਹੈ ਜੀ। ਜਿਹੜਾ ਇਸ ਲਾਈਨ ਦੇ ਵਿੱਚ ਕੋਈ ਹਰੇਕ ਆਉਣਾ ਕਿਉਂ ਚਾਹੁੰਦਾ ਜੀ, ਉਹ ਇਸ ਕਰਕੇ ਆਉਣਾ ਚਾਹੁੰਦਾ, ਪੈਸੇ ਖਰਚ ਕੇ, ਗੁੰਡਾਗਰਦੀ ਕਰਕੇ, ਕਿ ਜਦੋਂ ਇੱਕ ਵਾਰੀ ਮੈਂ ਜਿੱਤ ਗਿਆ, ਜਦੋਂ ਇੱਕ ਵਾਰੀ ਪਾਵਰ ਦੇ ਵਿੱਚ ਆ ਗਿਆ, ਫੇਰ ਨਹੀਂ ਲਈਦਾ, ਫੇਰ ਲਾਲ ਬੱਤੀ ਲਾਊਂਗਾ ਉੱਤੇ, ਤੇ ਨਾਲ ਮੇਰੇ ਚਾਰ ਮੇਰੇ ਜਿਹੜੇ ਆ ਜੀ ਉਹ ਤੁਰਦੇ ਹੋਣਗੇ, ਜਿਹੜੇ 14 15 ਪੁਲਿਸ ਵਾਲੇ। ਤੇ ਬਸ ਚਲੋ ਇਹ ਤਾਂ ਹੋਇਆ ਜੀ ਪ੍ਰੋਟੋਕੋਲ ਜੇ ਲੈ ਲਿਆ ਜਾਵੇ। ਹਾਲਾਂਕਿ ਪ੍ਰੋਟੋਕੋਲ ਦੇ ਮੁਤਾਬਕ ਵੀ ਜ਼ਰੂਰੀ ਨਹੀਂ ਮੁੱਖ ਮੰਤਰੀ ਜਾਂ ਜਿਹੜਾ ਡਿਪਟੀ ਮੁੱਖ ਮੰਤਰੀ ਹੈ ਉਹਦੇ ਵਾਸਤੇ ਗਾਰਡ ਜਿਹੜੀ ਆ ਉਹ ਲਾਈ ਜਾਵੇ। ਇੱਥੇ ਤਾਂ ਬਿਕਰਮ ਸਿੰਘ ਮਜੀਠੀਆ ਉਹਨਾਂ ਨੂੰ ਵੀ ਗਾਰਡ ਮਿਲੀ ਹੋਈ ਹੈ, ਭਾਵ ਕਿ ਜੇ ਉਹਨਾਂ ਨੇ ਪਟਿਆਲੇ ਆਉਣਾ, ਚੰਡੀਗੜ੍ਹੋਂ ਚੱਲਦੇ ਨੇ, ਸਮੁੱਚੇ ਰਾਹ ਦੇ ਉੱਤੇ ਡੰਡੇ ਦੇ ਕੇ ਜਿਹੜੇ ਆ ਨਾ ਜੀ, ਸਾਰੇ ਰਾਹ ਦੇ ਉੱਤੇ ਤਕਰੀਬਨ 65-64 ਕਿਲੋਮੀਟਰ ਬਣ ਜਾਂਦਾ ਜੀ, ਤਾਂ ਉਹਦੇ ਉੱਤੇ ਡੰਡੇ ਦੇ ਕੇ ਜਿਹੜੇ ਉਹ ਖੜੇ ਕਰਦੇ, ਉਹ ਭੁੱਖਣ ਭਾਣੇ ਤਿਹਾਏ ਜਿਹੜੇ ਜੀ ਉਹ ਸਾਰਾ ਦਿਨ ਖੜੇ ਰਹਿੰਦੇ ਨੇ। ਜੇ ਕੁਝ ਮੰਨ ਲਓ ਹੋਣਾ ਹੋਵੇ ਤਾਂ ਇੱਕ ਡੰਡੇ ਵਾਲਾ ਸਿਪਾਹੀ ਕੀ ਕਰ ਲੂਗਾ, ਪਰ ਟੰਗ ਦਿੱਤੇ ਜਾਂਦੇ ਨੇ। ਬਿਲਕੁਲ, ਤੇ ਇੱਥੇ ਬਿਲਕੁਲ ਇਸ ਚੀਜ਼ ਦੀ ਬਹੁਤ ਫਰਕ ਆ। ਇੱਥੇ ਦਾ ਜਿਹੜਾ ਸੈਨੇਟਰ ਆ ਉਹ ਵੀ ਜਿਹੜੀ ਜੀ ਗੱਡੀ ਆਪ ਚਲਾ ਕੇ ਆਪ ਆਉਂਦਾ, ਕਿਸੇ ਨੂੰ ਪਤਾ ਨਹੀਂ ਲੱਗਦਾ। ਜਦੋਂ ਪਿਛਲੇ ਦਿਨਾਂ ਦੇ ਵਿੱਚ ਇੱਥੇ ਇਲੈਕਸ਼ਨਸ ਇੱਥੇ ਵੀ ਹੋਈਆਂ ਸੀਗੀਆਂ ਜੂਨ ਜੁਲਾਈ ਦੇ ਵਿੱਚ, ਤਾਂ ਇੱਥੇ ਜਿਹੜੇ ਕੈਂਡੀਡੇਟ ਸੀਗੇ ਤਾਂ ਜਾਂ ਜਿਹੜੇ ਆਪ ਮੇਅਰ ਸੀਗੇ ਉਹ ਆਪ ਗੱਡੀ ਇੱਥੇ ਆ ਕੇ ਚਲਾ ਕੇ ਇੰਟਰਵਿਊ ਦੇਣ ਆਉਂਦੇ ਰਹੇ ਆ। ਸੋ ਇਸ ਚੀਜ਼ ਦਾ ਬਹੁਤ ਵੱਡਾ ਇੱਕ ਫਰਕ ਆ। ਅਤੇ ਉੱਥੇ ਉਸ ਜਗ੍ਹਾ ਦੇ ਉੱਤੇ ਪਹੁੰਚਦੇ ਆ ਜਿਹੜੇ ਭਾਰਤ ਨੂੰ, ਪੰਜਾਬ ਨੂੰ ਅਜੇ ਲੱਗਦਾ ਜੀ ਕਈ ਹੋਰ ਵਰ੍ਹੇ, ਕਈ ਹੋਰ ਦਹਾਕੇ ਜਿਹੜੇ ਉੱਥੇ ਲੱਗ ਜਾਣਗੇ, ਪਰ ਉਮੀਦ ਜਿਹੜੀ ਆ ਉਹ ਛੱਡਣੀ ਨਹੀਂ ਚਾਹੀਦੀ। ਇਹ ਜਿਹੜੀ ਜ਼ਰੂਰ ਅਸੀਂ ਕਹਿੰਦੇ ਹਾਂ। ਅਤੇ ਜਾਣ ਤੋਂ ਪਹਿਲਾਂ ਮੈਂ ਹੁਣ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਵੀ ਤਲਵੰਡੀ ਸਾਬੋ ਦੇ ਵਿੱਚ ਫਿਰ ਵੀ ਇਹਨਾਂ ਨੇ ਜਿਹੜੀ ਆਮ ਆਦਮੀ ਪਾਰਟੀ ਆ ਉਹਨਾਂ ਨੇ ਆਪਣੇ ਸ਼ਾਇਦ ਨੱਕ ਬਚਾਉਣ ਵਾਲੀ ਉਹਨਾਂ ਨੇ ਥੋੜ੍ਹੀ ਬਹੁਤੀ ਕੀਤੀ ਆ। ਪਟਿਆਲੇ ਦੇ ਵਿੱਚ ਬਿਲਕੁਲ ਹੀ ਮਾੜਾ ਹਾਲ ਰਿਹਾ। ਕੀ ਕਾਰਨ ਲੱਗ ਰਿਹਾ ਇਹਨਾਂ ਦੋਵਾਂ ਹਲਕਿਆਂ ਦੇ ਵਿੱਚ? ਇੱਕ ਤਾਂ ਜੀ ਪਟਿਆਲੇ ਦਾ ਤਾਂ ਮਾੜਾ ਹਾਲ ਤਾਂ ਰਿਹਾ ਜੀ ਕਿਉਂਕਿ ਇੱਥੇ ਦੀ ਜ਼ਿੰਮੇਵਾਰੀ ਸੀਗੀ ਡਾਕਟਰ ਗਾਂਧੀ ਹੋਰਾਂ ਦੇ ਕੋਲੇ ਜੀ। ਡਾਕਟਰ ਗਾਂਧੀ ਹੋਰਾਂ ਨੇ ਇਸ ਪਾਸੇ ਵੱਲ ਧਿਆਨ ਹੀ ਨਹੀਂ ਦਿੱਤਾ ਕਿ ਕੈਪਟਨ ਅਮਰਿੰਦਰ ਸਿੰਘ ਹੋਰੀ ਚੁਣੇ ਗਏ ਨੇ, ਇਹ ਸੀਟ ਖਾਲੀ ਹੋਣੀ ਆ, ਇੱਥੇ ਚੋਣ ਹੋਣੀ ਆ, ਕੋਈ ਚੱਜ ਦਾ ਕੈਂਡੀਡੇਟ ਜਿਹੜਾ ਦੀ ਮੂਹਰੇ ਲਿਆਂਦਾ ਜਾਵੇ ਜੀ। ਜਿਹੜੇ ਕੈਂਡੀਡੇਟ ਦੀ ਉਹ ਪਿੱਠ ਪੂਰਦੇ ਰਹੇ, ਹੁਣ ਡਾਕਟਰ ਗਾਂਧੀ ਹੋਰਾਂ ਦੀ ਇਹ ਰਿਸਪੌਂਸਿਬਿਲਿਟੀ ਸੀ ਨਾ, ਉਹ ਦੇਖਦੇ ਉਹਦੇ ਉੱਤੇ ਵੀ ਉੱਥੇ ਤਾਂ 420 ਦਾ ਕੇਸ ਦਰਜ ਹੈ ਜੀ। ਉਹਦੇ ਜਿਹੜੇ ਇਨਲਾਜ਼ ਨੇ ਉਹਨਾਂ ਨੇ ਕੀਤਾ ਕਿ ਧੋਖੇ ਦੇ ਨਾਲ ਉਹਨਾਂ ਦੀ ਜ਼ਮੀਨ ਜਿਹੜੀ ਆ ਉਹਨੇ ਹੜੱਪ ਲਈ ਆ, ਤਾਂ ਉਹਦੇ ਉੱਤੇ ਸਾਰਾ ਜ਼ੋਰ ਲਾਉਂਦੇ ਰਹੇ। ਕੋਈ ਦੂਜਾ ਹੋਰ ਕੈਂਡੀਡੇਟ ਹੀ ਨਾ ਲੱਭਿਆ, ਇਹਨਾਂ ਨੇ ਅਪਲਾਈ ਕੀਤਾ ਸੀ ਅਦਾਲਤੀ ਵਾਲਾ ਹੋਰਾਂ ਨੇ, ਫਿਰ ਚੋਇਸ ਕੋਈ ਨਹੀਂ ਸੀ ਰਹਿ ਗਈ। ਇਹ ਵੀ ਕਿਹਾ ਜਾਂਦਾ ਹੈ ਕਿ ਆਮ ਆਦਮੀ ਪਾਰਟੀ ਤਾਂ ਚੋਣਾਂ ਇਹ ਜ਼ਿਮਨੀ ਚੋਣਾਂ ਲੜਨ ਦੇ ਹੱਕ ਦੇ ਵਿੱਚ ਨਹੀਂ ਸੀਗੀ, ਡਾਕਟਰ ਗਾਂਧੀ ਹੋਰਾਂ ਨੇ ਹੀ ਜ਼ਿਆਦਾ ਪ੍ਰੈਸ਼ਰ ਪਾਇਆ ਸੀਗਾ ਵੀ ਨਹੀਂ ਲੜਨੀ ਚਾਹੀਦੀ ਹੈ ਸਾਨੂੰ। ਤਾਂ ਹੁਣ ਉਹ ਕੀ ਜਵਾਬ ਦੇਣਗੇ ਜੀ? ਮੈਂ ਸਮਝਦਾ ਇਹ ਅਦਾਲਤੀ ਵਾਲਾ ਦੀ ਬੁਰੀ ਹਾਰ ਨਹੀਂ ਹੋਊਗੀ, ਇਹ ਡਾਕਟਰ ਗਾਂਧੀ ਹੋਰਾਂ ਦੀ ਵੀ ਇੱਕ ਕਿਸਮ ਦੇ ਨਾਲ ਹਾਰ ਆ। ਉਹ ਵੀ ਇੰਨੇ ਥੋੜੇ ਜਿਹੇ ਸਮੇਂ ਦੇ ਵਿੱਚ ਕਿ ਉਹਨਾਂ ਦੀ ਪਾਪੂਲੈਰਿਟੀ ਕਿੱਥੇ ਗਈ, ਜਿਹੜੀ ਉਹਨਾਂ ਨੇ ਸੀਟ ਇਹਦੇ ਜਿਹੜੇ ਜੱਦੋਜਹਿਦ ਦੇ ਨਾਲ ਉਹ ਵੀ ਰਾਜਿਆਂ ਨੂੰ ਹਰਾ ਕੇ ਜਿਹੜੀ ਸੀਗੀ ਉਹ ਕੱਢੀ ਸੀਗੀ। ਜਿੱਥੋਂ ਤੱਕ ਤਲਵੰਡੀ ਸਾਬੋ ਵਾਲੀ ਗੱਲ ਆ ਜੀ, ਉੱਥੇ ਤਾਂ ਜੋਰਾਵਰਾਂ ਅੱਗੇ ਦੀ ਜਿਹੜਾ ਉਹ ਚੱਲਿਆ ਹੀ ਨਹੀਂ ਬਸ ਕੋਈ ਵੀ। ਜਿਸ ਤਰੀਕੇ ਨਾਲ ਬੂਥਾਂ ਦੇ ਉੱਤੇ ਕਬਜ਼ੇ ਕਰਕੇ ਲੋਕ ਘਰੀ ਤੋੜ ਦਿੱਤੇ ਗਏ ਕਿ ਜਾਓ ਤੁਹਾਡੀਆਂ ਵੋਟਾਂ ਜਿਹੜੀਆਂ ਜੀ ਉਹ ਪੈ ਗਈਆਂ ਜੀ। ਉੱਥੇ ਤਾਂ ਧੱਕਾ ਇੰਨਾ ਹੋਇਆ ਜੀ, ਉੱਥੇ ਕੁਝ ਨਹੀਂ ਕਿਹਾ ਜਾ ਸਕਦਾ। ਹੁਣ ਵੀ ਇਹ ਕਿਹਾ ਜਾ ਰਿਹਾ ਜੀ ਕਿ ਜਿਹੜੇ 21,200 ਵੋਟਾਂ ਦੇ ਫਰਕ ਦੇ ਨਾਲ ਅੱਗੇ ਹੋ ਗਏ ਨੇ ਜੀਤ ਮਹਿੰਦਰ ਸਿੰਘ ਸਿੱਧੂ ਹੋਰੀ, ਤਕਰੀਬਨ ਸੀਟ ਉਹ ਜਿੱਤ ਗਏ ਜੀ। ਜੋ ਹਾਲਾਤ ਇੱਥੇ ਪਟਿਆਲੇ ਦੇ ਨੇ ਜੀ ਉਸ ਹਿਸਾਬ ਦੇ ਨਾਲ ਪਰਨੀਤ ਕੌਰ ਦੀ ਸੀਟ ਤਕਰੀਬਨ ਪੱਕੀ ਹੈ ਜੀ, ਜੋ ਪਹਿਲਾਂ ਪਤਾ ਸੀਗਾ ਉਸੇ ਤਰ੍ਹਾਂ ਹੀ ਹੋਇਆ ਜੀ। ਇੱਕ ਸੀਟ ਉਹਨਾਂ ਦੀ ਤੇ ਇੱਕ ਸੀਟ ਉਹਨਾਂ ਦੀ, ਜਿਹੜੀ ਆਪਸੀ ਤਾਲਮੇਲ ਜਿਹੜਾ ਇਹਨਾਂ ਨੇ ਬਣਾਇਆ ਸੀ ਜੀ। ਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਬਲਤੇਜ ਪੰਨੂ ਜੀ, ਤੁਸੀਂ ਸਾਡੇ ਨਾਲ ਜੁੜੇ ਤੇ ਬਹੁਤ ਸ਼ੁਕਰੀਆ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸੋ ਤੁਸੀਂ ਸੁਣ ਰਹੇ ਸੀ ਆਪਾਂ ਪ੍ਰੋਗਰਾਮ ਖਬਰ ਤੇ ਨਜ਼ਰ। ਇੱਥੇ ਹੀ ਜਿਹੜਾ ਅੱਜ ਦਾ ਪ੍ਰੋਗਰਾਮ ਹੁਣ ਸਮਾਪਤ ਹੁੰਦਾ ਹੈ ਤੇ ਕੱਲ ਨੂੰ ਆਪ ਸਭ ਨੂੰ ਇੱਕ ਵਾਰੀ ਫਿਰ ਮਿਲਾਂਗੇ ਆਪਾਂ ਪ੍ਰੋਗਰਾਮ ਖਬਰ ਤੇ ਨਜ਼ਰ ਆ ਉਸ ਦੇ ਵਿੱਚ। ਉਦੋਂ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ।